ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਅਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 29 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਇੱਕ ਅਹਿਮ ਜਾਣਕਾਰੀ ਪੰਜਾਬੀ ਡੀਐਸਏ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਚੱਲੀਏ ਕਿ ਬਲੈਕ ਫਰਾਈਡੇ ਤੇ ਸਾਈਬਰ ਮੰਡੇ ਦੇ ਮੌਕੇ ਦੇ ਉੱਤੇ ਪੰਜਾਬੀ ਡੀਐਸਏ ਨੇ ਆਪਣੇ ਜਿਹੜੇ ਇੰਟਰਨੈਟ ਰੇਡੀਓ ਸੈੱਟ ਆ ਉਹਨਾਂ ਦੇ ਉੱਤੇ ਇੱਕ ਵਿਸ਼ੇਸ਼ ਆਫਰ ਲੈ ਕੇ ਆਂਦੀ ਆ। ਅਮਰੀਕਾ ਭਰ ਦੇ ਵਿੱਚੋਂ ਤੁਸੀਂ ਕਿਤੋਂ ਵੀ ਉਸ ਰੇਡੀਓ ਸੈੱਟ ਨੂੰ ਆਰਡਰ ਕਰਦੇ ਹੋ ਤਾਂ ਤੁਹਾਨੂੰ ਸ਼ਿਪਿੰਗ ਚਾਰਜਸ ਨਹੀਂ ਪੈਣਗੇ। ਅਮਰੀਕਾ ਦੇ ਵਿੱਚ ਤੁਸੀਂ ਫ੍ਰੀ ਆਫ ਕਾਸਟ, ਫ੍ਰੀ ਆਫ ਸ਼ਿਪਿੰਗ ਚਾਰਜ ਜਿਹੜਾ ਉਹਦੇ ਬਿਨਾਂ ਹੀ ਤੁਸੀਂ ਆਪਣੇ ਘਰੇ ਪੰਜਾਬੀ ਡੀਐਸਏ ਦਾ ਜਿਹੜਾ ਇੰਟਰਨੈਟ ਰੇਡੀਓ ਸੈੱਟ ਆ ਉਹ ਮੰਗਵਾ ਸਕਦੇ ਹੋ। ਇੱਕ ਖਾਸੀ ਅਮਾਊਂਟ ਜਿਹੜੀ ਆ ਉਹ ਇਹਨਾਂ ਉੱਤੇ ਲੱਗਦੀ ਹੈ, ਸ਼ਿਪਿੰਗ ਚਾਰਜਸ ਪੈਂਦੇ ਨੇ ਅਮਰੀਕਾ ਦੇ ਦੂਰ ਦਰਾਡੇ ਇਲਾਕਿਆਂ ਦੇ ਵਿੱਚ, ਤੇ ਉਹ ਹੁਣ ਤੁਹਾਨੂੰ ਪੇ ਨਹੀਂ ਕਰਨੇ ਪੈਣਗੇ ਜੇਕਰ 2 ਦਸੰਬਰ ਤੱਕ ਤੁਸੀਂ ਇੰਟਰਨੈਟ ਰੇਡੀਓ ਸੈੱਟ ਬੁੱਕ ਕਰ ਲੈਂਦੇ ਹੋ। ਬੁੱਕ ਕਰਨ ਦੇ ਲਈ ਕਾਲ ਕਰੋ 408-272-5200 ਦੇ ਉੱਤੇ। ਮਿੰਟੂ ਜੀ, ਖਬਰਾਂ ਦਾ ਰੁਖ ਕਰੀਏ ਤੇ ਇਸ ਵੇਲੇ ਦੀ ਸਭ ਤੋਂ ਚਰਚਿਤ ਖਬਰ ਜਿਹਦੇ ਉੱਤੇ ਸਾਰੇ ਪੰਜਾਬ ਦਾ ਹੀ ਧਿਆਨ ਹੈ ਤੇ ਕਿਸਾਨੀ ਦੇ ਨਾਲ ਜੁੜੀ ਬੜੀ ਅਹਿਮ ਖਬਰ ਹੈ। ਡੱਲੇਵਾਲ ਜਿਹੜੇ ਕਿ ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਜੀ, ਉਹਨਾਂ ਨੂੰ ਸਰਕਾਰ ਨੇ ਛੱਡ ਦਿੱਤਾ ਜੀ ਆਖਰ। ਦੇਖੋ, ਪੰਜਾਬ ਸਰਕਾਰ ਘਿਰ ਗਈ ਇਸ ਮੁੱਦੇ ਤੇ ਕਾਫੀ ਜ਼ਿਆਦਾ ਉਹਨਾਂ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਸੀਗਾ, ਖਾਸ ਤੌਰ ਤੇ ਜੇ ਹਾਕਮਾਂ ਨੂੰ ਦੇਖੀਏ ਤਾਂ ਉਹਦੇ 'ਚ ਹੁਣ ਇਹਨਾਂ ਨੂੰ ਪਤਾ ਹੈ ਕਿ ਗਾਂ ਸਥਾਨਕ ਸਰਕਾਰਾਂ ਦਾ ਇਲੈਕਸ਼ਨ ਆ। ਫਿਰ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀ ਛਵੀ ਇਸ ਤਰ੍ਹਾਂ ਦੀ ਬਣ ਗਈ, ਐਂਟੀ ਫਾਰਮਰ ਛਵੀ ਜਿਸ ਨੂੰ ਆਪਾਂ ਕਹੀਏ, ਤਾਂ ਬਈ ਸਾਡੇ ਵਾਸਤੇ ਔਖਾ ਹੋ ਜਾਏਗਾ। ਤੇ ਦੂਜਾ ਇਹ ਆ ਕਿ ਜੇ ਮੰਨ ਲਓ ਉਹਨਾਂ ਨੇ ਇੱਧਰ ਨੂੰ ਮੁਹਾਰ ਮੋੜ ਲਈ ਕਿ ਬਈ ਚਲੋ ਪਹਿਲਾਂ ਪੰਜਾਬ ਸਰਕਾਰ ਨਾਲ ਹੀ ਦੋ ਹੱਥ ਕਰ ਰਹੀ ਹੈ, ਤੇ ਇੱਕ ਵੱਖਰੀ ਸਥਿਤੀ ਜਿਹੜੀ ਆ ਉਹ ਇੱਥੇ ਉਤਪੰਨ ਹੋ ਜਾਏਗੀ। ਸੋ ਲਿਹਾਜ਼ਾ ਇਹਨਾਂ ਨੇ ਸ਼ਾਇਦ ਇਹਨਾਂ ਸਾਰੀਆਂ ਚੀਜ਼ਾਂ ਤੇ ਜਦੋਂ ਗੌਰ ਕਰ ਲਿਆ, ਫਿਰ ਅੱਜ ਇਹਨਾਂ ਦੀ ਕਹਿ ਲਓ ਕਿ ਮੀਟਿੰਗ ਹੋਈ ਤੇ ਮੀਟਿੰਗ ਤੋਂ ਬਾਅਦ ਇਹ ਨਿਰਣਾ ਕਰ ਲਿਆ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਛੱਡ ਦਿੱਤਾ ਜਾਊਗਾ। ਫਿਰ ਉਹਨਾਂ ਨੂੰ ਛੱਡ ਦਿੱਤਾ ਗਿਆ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਨਾ ਮੇਰਾ ਕੋਈ ਟੈਸਟ ਹੋਇਆ, ਨਾ ਮਤਲਬ ਕਿ ਕੁਛ ਐਸਾ ਵੈਸਾ ਇਹਨਾਂ ਨੇ ਕੀਤਾ ਹੈ। ਇੱਥੋਂ ਤੱਕ ਕਿ ਜਿਹੜੇ ਵਾਰਡ ਦੇ ਵਿੱਚ ਮੈਨੂੰ ਰੱਖਿਆ ਗਿਆ ਸੀਗਾ, ਮੋਬਾਈਲ ਤੱਕ ਦੀ ਮਨਾਹੀ ਕੀਤੀ ਗਈ ਸੀਗੀ। ਤੇ ਫਿਰ ਹੁਣ ਉਹਨਾਂ ਨੇ ਕਿਹਾ ਕਿ ਇਹ ਸੰਘਰਸ਼ ਦੀ ਜਿੱਤ ਆ, ਕਿ ਅਖੀਰ ਸਰਕਾਰ ਨੂੰ ਝੁਕਣਾ ਪਿਆ। ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਨੇ ਬਰੋਬਰ ਹੀ ਯਾਨੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਵੀ ਲਿਆ ਹੈ। ਹੁਣ ਇਹ ਦੇਖਣਾ ਹੋਏਗਾ ਕਿਉਂਕਿ ਦੇਰ ਸ਼ਾਮ ਦੀ ਗੱਲ ਆ, ਇਹ ਰਵਾਨਾ ਤੇ ਹੋ ਗਿਆ ਨੇ ਖਨੌਰੀ ਨੂੰ। ਉੱਥੇ ਰਣਨੀਤੀ ਅੱਗੇ ਦੀ ਬਣਾ ਕੇ ਕੀ ਇਹਨਾਂ ਨੂੰ ਹੀ ਮਰਨ ਵਰਤ ਤੇ ਬਿਠਾਇਆ ਜਾਂਦਾ, ਕਿਉਂਕਿ ਹੁਣ ਤੱਕ ਜਿਹੜੀ ਖਬਰ ਹੈ ਉਹ ਇਹੋ ਹੀ ਹੈ ਕਿ ਸਭ ਇਹਨਾਂ ਨੇ ਇਹ ਕਹਿ ਦਿੱਤਾ ਕਿ ਮਰਨ ਵਰਤ ਜਾਰੀ ਰਹੇਗਾ। ਤਾਂ ਜਾਰੀ ਰਹਿਣ ਦਾ ਮਤਲਬ ਕੀ ਹੈ ਕਿ ਖਨੌਰੀ ਜਾ ਕੇ ਜਿਹੜਾ ਪੁਲਿਸ ਦੀ ਹਿਰਾਸਤ ਦੇ ਦੌਰਾਨ ਇਹਨਾਂ ਦਾ ਮਰਨ ਵਰਤ ਬਰਕਰਾਰ ਰਿਹਾ ਤਾਂ ਉਸਨੂੰ ਹੀ ਜਾਰੀ ਅੱਗੇ ਕੀਤਾ ਜਾਊਗਾ। ਤਾਂ ਬਾਕੀ ਹੁਣ ਸਵੇਰੇ ਪਤਾ ਲੱਗ ਜੂਗਾ ਕਿ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ। ਪੰਜਾਬ ਸਰਕਾਰ ਨੇ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕਿਸੇ ਤਰੀਕੇ ਨਾਲ ਆਪਣੇ ਗਲੋਂ ਕਿਸਾਨ ਆਗੂਆਂ ਦਾ ਜਿਹੜਾ ਇਹ ਦਬਾਅ ਦਾ ਭਾਰ ਸੀਗਾ ਉਹ ਲਾ ਦਿੱਤਾ। ਹੁਣ ਵੇਖਣਾ ਇਹ ਹੋਏਗਾ ਕਿਉਂਕਿ ਕਿਸਾਨ ਆਗੂਆਂ ਨੇ ਸਾਫ਼ ਕਿਹਾ ਕਿ ਸਾਡੀ ਤੇ ਲੜਾਈ ਕੇਂਦਰ ਵਾਲਿਆਂ ਦੇ ਨਾਲ ਸੀ, ਪੰਜਾਬ ਸਰਕਾਰ ਐਵੇਂ ਹੀ ਅੜਿੱਕਾ ਢਾ ਕੇ ਬਹਿ ਗਈ ਆ। ਤਾਂ ਹੁਣ ਸਰਕਾਰ ਜਿਹੜੀ ਆ ਉਹ ਪੰਜਾਬ ਦੀ, ਚਲੋ ਠੀਕ ਆ, ਇਹਨਾਂ ਨੇ ਕਦਮ ਚੁੱਕਿਆ, ਇਹ ਅਜੇ ਵੀ ਡਿਫੈਂਡ ਕਰਦੇ ਆ ਕਿ ਵੇਖੋ ਜੀ ਅਸੀਂ ਤੇ ਸਿਹਤ ਦੇ ਮੱਦੇ ਨਜ਼ਰ ਇਹਨਾਂ ਨੂੰ ਹਿਰਾਸਤ ਲਿਆ ਸੀਗਾ, ਹੁਣ ਵੀ ਅਸੀਂ ਇਹਨਾਂ ਦੀ ਸਿਹਤ ਦਾ ਖਿਆਲ ਰੱਖਾਂਗੇ ਕਿ ਬਈ ਅਸੀਂ ਉੱਥੇ ਐਂਬੂਲੈਂਸ ਮੁਹੱਈਆ ਕਰਵਾਵਾਂਗੇ, ਦਵਾਈਆਂ ਇਤਿਆਦਿਕ ਦਾ ਪ੍ਰਬੰਧ ਕਰਾਂਗੇ, ਜੇ ਕੋਈ ਐਸੀ ਵੈਸੀ ਨੌਬਤ ਆਉਂਦੀ ਹੈ ਤਾਂ। ਕਹਿਣ ਦਾ ਮਤਲਬ ਇਹ ਆ ਕਿ
ਸਰਕਾਰ ਹਾਲੇ ਵੀ ਇਸ ਚੀਜ਼ ਨੂੰ ਇਸੇ ਪੱਖ ਤੋਂ ਪੇਸ਼ ਕਰ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਸਿਹਤ ਕਾਰਨਾਂ ਕਰਕੇ ਅਸੀਂ ਉੱਥੇ ਲੈ ਕੇ ਗਏ ਸਨ, ਕੋਈ ਹਿਰਾਸਤ ਦੇ ਵਿੱਚ ਨਹੀਂ ਲਿਆ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਤਾਂ ਹੁਣ ਜਦੋਂ ਇਹ ਖਨੌਰੀ ਪਹੁੰਚ ਜਾਣਗੇ, ਉਦੋਂ ਸਰਕਾਰ ਥੋੜੀ ਜਿਹੀ ਸੁਰਖਰੂ ਹੋ ਜਾਏਗੀ। ਤਾਂ ਹੁਣ ਅੱਗੇ ਜਾ ਕੇ ਕਿ ਕੇਂਦਰ ਸਰਕਾਰ ਵੀ ਇਸ ਤਰ੍ਹਾਂ ਕੋਈ ਗੱਲਬਾਤ ਦਾ ਰਸਤਾ ਕੱਢਦੀ ਆ, ਜਾਂ ਕੋਈ ਸਾਲਸੀ ਭੇਜਦੀ ਆ, ਜਾਂ ਇਹ ਮਰਨ ਵਰਤ ਚੱਲਦਾ ਹੈ, ਤੇ ਫਿਰ ਮਰਨ ਵਰਤ ਦੇ ਵਿੱਚ ਮੰਨ ਲਓ ਜੇ ਕੁਝ ਵੱਡਾ ਹੋ ਜਾਂਦਾ ਹੈ, ਤਾਂ ਪ੍ਰਵੀਨ ਜੀ ਫਿਰ ਉਹ ਜਿਹੜਾ ਸੈਂਟੀਮੈਂਟ ਹੋਏਗਾ, ਤਾਂ ਜਿਹੜਾ ਉਹ ਮਤਲਬ ਕਿ ਇੱਕ ਤਰ੍ਹਾਂ ਨਾਲ ਬੁਝਿਆ ਦੀਵਾ ਸੀਗਾ ਇਸ ਸੰਘਰਸ਼ ਦਾ, ਉਹ ਜਦੋਂ ਦੁਬਾਰਾ ਰੌਸ਼ਨ ਹੋਏਗਾ ਤਾਂ ਫਿਰ ਕਹਾਣੀ ਕਿੱਧਰ ਨੂੰ ਤੁਰੇਗੀ। ਇਹ ਇੱਕ ਵੱਖਰਾ ਸਵਾਲ ਹੈ, ਪਰ ਬਹੁਤ ਗਾਂ ਦਾ ਸਵਾਲ। ਤਾਂ ਮਸਲਾ ਹੁਣ ਕੱਲ ਨੂੰ ਵੇਖਿਆ ਜਾਏਗਾ ਕਿ ਕਿਸ ਦਿਸ਼ਾ ਵੱਲ ਵੱਧਦਾ ਹੈ, ਕਿਉਂਕਿ ਜਿੰਨੀ ਕੁ ਮੈਨੂੰ ਸਮਝ ਲੱਗੀ ਆ, ਉਹਨਾਂ ਦੇ ਕਹਿਣ ਦਾ ਮਤਲਬ ਇਹੋ ਸੀਗਾ ਕਿ ਮਰਨ ਵਰਤ ਸਾਡਾ ਜਾਰੀ ਸੀਗਾ, ਤਾਂ ਇਹੀ ਮਰਨ ਵਰਤ ਜਿਹੜਾ ਹੁਣ ਖਨੌਰੀ ਪਹੁੰਚ ਕੇ ਸ਼ੁਰੂ ਹੋ ਜਾਏਗਾ। ਯਾਨੀ ਸ਼ੁਰੂ ਤੋਂ ਭਾਵ ਕਿ ਇੱਥੋਂ ਹੀ ਅੱਗੇ ਜਾ ਕੇ ਅਸੀਂ ਜਾਰੀ ਕਰਦੇ ਹਾਂ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਭਾਜਪਾ ਦੀ ਜਿਹੜੀ ਚੋਣ ਹੈ ਉਹਨੇ ਅੱਗੇ ਕਰਵਾਉਣ ਦੀ ਮੰਗ ਕੀਤੀ ਹੈ। ਕਿਹੜੀ ਚੋਣ, ਸਥਾਨਕ ਸਰਕਾਰਾਂ ਦੀ ਜਾਂ ਕੋਈ ਹੋਰ ਚੋਣ ਦੇ ਬਾਰੇ ਗੱਲ ਕਰ ਰਹੇ ਨੇ ਜੀ? ਹਾਂਜੀ ਦੇਖੋ, ਇਹ ਸਥਾਨਕ ਸਰਕਾਰਾਂ ਦਾ ਇਲੈਕਸ਼ਨ ਆ ਜਿਹੜਾ ਕਿਹਾ ਜਾ ਰਿਹਾ ਕਿ ਥੋੜਾ ਅੱਗੇ ਤੋਰ ਦਿੱਤਾ ਜਾਵੇ। ਹੂੰ ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਨੇ ਵੀ ਇਲੈਕਸ਼ਨ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਹੂੰ, ਕਿ ਜਿਹੜਾ ਸ਼ਹੀਦੀ ਪੰਦਰਵੜਾ ਹੁੰਦਾ ਹੈ, ਹਾਂਜੀ ਮਤਲਬ ਕਿ 15 ਦਸੰਬਰ ਤੋਂ ਦਸੰਬਰ ਦੇ ਅੰਤ ਤੱਕ ਜੋ ਇਹ 15 ਦਿਨ ਹੁੰਦੇ ਆ, ਵੈਸੇ ਤੇ ਦੇਖੋ ਇਹ ਸ਼ਬਦ ਮੀਡੀਆ ਵਾਲੇ ਆਮ ਇਸਤੇਮਾਲ ਕਰਦੇ ਆ, ਸੋਗਮਈ, ਪਰ ਮੇਰਾ ਮੰਨਣਾ ਥੋੜਾ ਅਲੱਗ ਆ। ਹੋ ਸਕਦਾ ਕੋਈ ਮੇਰੇ ਨਾਲ ਸਹਿਮਤ ਹੋਵੇ ਨਾ ਹੋਵੇ, ਪਰ ਮੇਰਾ ਮੰਨਣਾ ਹੈ ਜਿਸ ਤਰ੍ਹਾਂ ਦੀ ਇਹ ਸ਼ਹਾਦਤ ਹੈ ਨਾ ਸਾਹਿਬਜ਼ਾਦਿਆਂ ਦੀ, ਹੂੰ ਇਹ ਕੋਈ ਸੋਗਮਈ ਨਹੀਂ ਹੈ, ਜੀ ਕਿਉਂਕਿ ਜਦੋਂ ਇਹ ਸ਼ਹਾਦਤ ਹੋਈ, ਸਭ ਇੱਕ ਤਰ੍ਹਾਂ ਨਾਲ ਇਤਿਹਾਸ ਰਚਿਆ ਗਿਆ। ਇਹ ਅਲੋਕਾਰੀ ਵਰਤਾਰਾ ਸੀਗਾ। ਹੂੰ ਇਹ ਸੋਗਮਈ ਤਾਂ ਨਹੀਂ ਸ਼ਬਦ, ਮੈਨੂੰ ਨਹੀਂ ਲੱਗਦਾ, ਮੈਨੂੰ ਢੁਕਵਾਂ ਸ਼ਬਦ ਨਹੀਂ ਲੱਗਦਾ ਹੈ। ਹੂੰ ਉਹ ਤੇ ਬੁਲੰਦੀ ਨਾਲ ਸ਼ਹਾਦਤ ਦਿੱਤੀ ਗਈ ਹੈ ਸਹੀ ਸਾਨੂੰ, ਸਹੀ ਐਸੀ ਬੁਲੰਦੀ ਨਾਲ, ਐਸੀ ਚੜ੍ਹਦੀ ਕਲਾ ਨਾਲ ਕਿ ਲੂੰ ਕੰਡੇ ਖੜੇ ਹੋ ਜਾਂਦੇ ਨੇ। ਹੂੰ ਮਤਲਬ ਕਿ ਇਹ ਸ਼ਬਦ ਮੀਡੀਆ ਵਾਲੇ ਜ਼ਿਆਦਾ ਇਸਤੇਮਾਲ ਕਰਦੇ ਆ। ਤਾਂ ਖੈਰ ਚਲੋ, ਇਹ ਵਿਅਕਤੀਗਤ ਤੌਰ ਤੇ ਆਪਣਾ ਮੀਡੀਆ 'ਚ ਭਾਵਨਾਤਮਕ ਇੱਕ ਫੈਸਲਾ ਹੁੰਦਾ ਹੈ। ਹਾਂਜੀ ਮੀਡੀਆ 'ਚ ਮਿੰਟੂ ਜੀ, ਜਿਵੇਂ ਆਪਾਂ ਇੰਨੀ ਕਈ ਵਾਰੀ ਗੰਭੀਰਤਾ ਦੇ ਨਾਲ ਚੀਜ਼ਾਂ ਨੂੰ ਵਾਚ ਕਰਦੇ ਹਾਂ, ਕਈ ਵਾਰੀ ਮੇਰੇ ਵਰਗੇ ਕੱਚ ਘਰੜ ਬੈਠੇ ਹੁੰਦੇ ਆ ਵਿਚਾਰੇ, ਉਹਨਾਂ ਨੂੰ ਪਤਾ ਵੀ ਬਸ ਸ਼ਹੀਦੀ ਹੋਈ ਸੀ, ਸੋਗਮਈ ਲਿਖਦੇ, ਬਸ ਉਹਨਾਂ ਨਾ ਕੋਈ ਚੈੱਕ ਕਰਨ ਵਾਲਾ, ਨਾ ਕੋਈ ਕਹਿਣ ਵਾਲਾ, ਨਾ ਕੋਈ ਦੱਸਣ ਵਾਲਾ, ਜ਼ਿਆਦਾਤਰ ਹਿੱਸੇ ਦੇ। ਹਾਂਜੀ, ਇਹ ਸ਼ਹਾਦਤ ਵੈਸੇ ਹੀ, ਸ਼ਹਾਦਤ ਦਾ ਸ਼ਬਦ ਹੀ ਐਸਾ ਹੈ ਨਾ ਕਿ ਨਾ ਉਸਨੂੰ ਯਾਦ ਕੀਤਾ ਜਾਂਦਾ, ਉਹਦੇ ਤੇ ਮਾਣ ਮਾਣ ਕੀਤਾ ਕੀਤਾ ਜਾਂਦਾ, ਜਾਂਦਾ, ਬਿਲਕੁਲ ਸਹੀ ਉਹਦੇ ਗੱਲ। ਤੋਂ ਪ੍ਰੇਰਨਾ ਲਈ ਜਾਂਦੀ ਹੈ। ਸੋਗ ਥੋੜੀ ਮਨਾਏ ਜਾਂਦੇ, ਹੂੰ ਜਿਹੜੇ ਜਿਹੜੇ ਬੁਲੰਦੀ ਨਾਲ, ਜਿਹੜੇ ਚੜ੍ਹਦੀ ਕਲਾ ਦੇ ਨਾਲ ਸ਼ਹਾਦਤ ਦਿੰਦੇ, ਹੱਸ ਹਾਂਜੀ ਕੇ ਬਈ ਉਹ ਤਾਂ ਆਪ ਸੋਗ ਦੇ ਵਿੱਚ ਨਹੀਂ ਗਏ, ਨਹੀਂ ਗਏ, ਬਿਲਕੁਲ ਸਹੀ। ਮਾਤਾ ਗੁਜਰੀ ਜੀ ਨਹੀਂ ਗਏ, ਹੂੰ ਹਨਾ, ਹੂੰ ਸੋਗ ਦੇ ਵਿੱਚ ਗੁਰੂ ਸਾਹਿਬ ਨਹੀਂ ਸੋਗ ਦੇ ਵਿੱਚ ਗਏ। ਤਾਂ ਹੂੰ ਮਤਲਬ ਕਿ ਉਹ ਚੀਜ਼ ਜਿਹੜੀ ਆ, ਅਸੀਂ ਧੱਕੇ ਨਾਲ ਹੀ ਏਦਾਂ ਕਰਦੇ ਆ। ਚਲੋ ਨਹੀਂ ਖੈਰ, ਇਹ ਸਾਡੇ ਠੀਕ ਆ। ਤਾਂ ਮਾਫ ਕਰਨਾ ਮਿੰਟੂ ਜੀ, ਇਹ ਦੁਬਾਰਾ ਮੈਂ ਤੁਹਾਨੂੰ ਰੋਕਤਾ। ਸਾਡੇ ਤਾਂ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਕਈ ਵਾਰੀ ਰੈਲੀਆਂ 'ਚ, ਮੈਂ ਬਥੇਰੇ ਵਾਰੀ ਸੁਣਿਆ ਉਹਨਾਂ ਤੋਂ, ਘੱਟੋ ਘੱਟ ਹਜ਼ਾਰਾਂ ਵਾਰੀ, ਵੀ ਜੇ ਸ਼ਹੀਦਾਂ ਨੂੰ ਪਤਾ ਹੁੰਦਾ ਵੀ ਆਹ ਮੁਲਕ ਦਾ ਹਾਲ ਕਰ ਦੇਣਾ ਇਹਨਾਂ ਨੇ, ਕਾਂਗਰਸੀਆਂ ਨੇ, ਕਾਲੀਆਂ ਨੇ, ਫਲਾਨਿਆਂ ਨੇ, ਧੌਂਕਿਆਂ ਨੇ, ਤਾਂ ਉਹਨਾਂ ਨੇ ਸ਼ਹਾਦਤਾਂ ਨਹੀਂ ਸੀ ਦੇਣੀਆਂ। ਉਹਨਾਂ ਨੇ ਇਹ ਥੋੜ੍ਹਾ ਬੈਨੀਫਿਟ ਜਾਂ ਪ੍ਰੋਫਿਟ ਦੇਖ ਕੇ ਥੋੜ੍ਹਾ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ। ਉਹਨਾਂ ਦੇ ਮਨ ਦੇ ਵਿੱਚ ਵਲਵਲੇ ਸੀ, ਉਹਨਾਂ ਨੇ ਤਾਂ ਕਰਕੇ ਜਾਨਾਂ ਕੁਰਬਾਨ ਕੀਤੀਆਂ। ਬਿਲਕੁਲ ਮੇਰੀ ਇਸੇ ਗੱਲ ਤੇ ਬਹਿਸ ਹੁੰਦੀ ਆ ਹਾਂਜੀ ਕਿ ਅੱਜ ਸਰਬਜੀਤ ਸਿੰਘ ਖਾਲਸਾ ਵਰਗੇ ਆ ਹਾਂਜੀ ਗਏ ਆ, ਹੂੰ 3 ਵਾਰੀ ਉਹਨਾਂ ਨੇ ਇਲੈਕਸ਼ਨ ਲੜ ਲਿਆ। ਹੂੰ ਜਿਹੜੇ ਸਰਦਾਰ ਬੇਅੰਤ ਸਿੰਘ ਸੀਗੇ, ਹੂੰ ਉਹਨਾਂ ਨੇ ਇਹ ਚੀਜ਼ਾਂ ਥੋੜ੍ਹੀਆਂ ਸੋਚੀਆਂ ਸੀ ਕਿ ਨਹੀਂ ਮੇਰੇ ਸੋਚੀ, ਪੁੱਤਰ ਵੱਡੇ ਹੋ ਕੇ ਤੇ ਜਾ ਕੇ ਵੋਟਾਂ ਮੰਗਣ। ਨਹੀਂ ਸੋਚੀ, ਬਿਲਕੁਲ ਸਹੀ। ਹੂੰ ਠੀਕ ਹੈ ਨਾ ਜੀ। ਹੂੰ ਭਗਤ ਸਿੰਘ ਦਾ ਭਰਾ ਨੇ ਇਲੈਕਸ਼ਨ ਲੜਿਆ ਸੀਗਾ 60ਵੇਂ ਚ, ਹਾਂਜੀ ਹਾਂਜੀ ਹਾਰ ਗਿਆ ਸੀਗਾ। ਹੂੰ ਮਤਲਬ ਕਿ ਭਗਤ ਸਿੰਘ ਨੇ ਥੋੜੀ ਕਿਹਾ ਸੀਗਾ ਕਿ ਇਲੈਕਸ਼ਨ ਲੜਿਓ ਮੇਰੇ ਤੋਂ ਬਾਅਦ, ਮੇਰਾ ਨਾਂ ਲੈ ਕੇ ਨਾ ਲੈ ਫਿਰੋਜ਼ਪੁਰ ਕੇ ਜਾ। ਇਲੈਕਸ਼ਨ ਲੜ ਲਿਓ, ਬਿਲਕੁਲ ਸਹੀ। ਠੀਕ ਹੈ ਨਾ ਜੀ। ਸੋ ਇਹ ਚੀਜ਼ਾਂ ਹੁੰਦੀਆਂ ਨੇ। ਇਹ ਤੇ ਚਲੋ ਗਾਂ ਜਿੱਦਾਂ ਕਿਸੇ ਨੇ ਸਿਆਸੀ ਆਪਦੀ ਗੱਲਬਾਤ ਤੋਰਨੀ ਹੈ ਤਾਂ ਉਹਨਾਂ ਦੀ ਮਰਜ਼ੀ ਹੈ। ਤਾਂ ਮਤਲਬ ਇਹ ਆ ਕਿ ਚਲੋ ਆਪਣੀ ਗੱਲ ਦਾ ਮੌਜੂ ਲੰਬੀ ਹੋ ਕੁਛ ਗਈ। ਹੋਰ ਸੀ, ਇੱਧਰ ਨੂੰ ਹਾਂਜੀ ਚਲਾ ਗਿਆ। ਦਰਅਸਲ ਕੀ ਹੈ ਕਿ ਇਹ ਇਸ ਤਰ੍ਹਾਂ ਨਾ ਅੱਜ ਕੱਲ ਕੁਝ ਜ਼ਿਆਦਾ ਹੀ ਕੀਤਾ ਜਾ ਰਿਹਾ। ਪਰ ਮੇਰਾ ਇਹ ਮੰਨਣਾ ਕਿ ਥੋੜਾ ਸਿੱਖ ਜਿਹੜੇ ਆਗੂ ਨੇ ਨਾ, ਉਹਨਾਂ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਹੈ ਕਿ ਤੁਸੀਂ ਤੇ ਜ਼ਿਆਦਾ ਹੀ ਧੱਕੇ ਨਾਲ ਸੋਗਬਾਈ ਕਰਦੇ, ਸਗੋਂ ਇਹ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਬਣਾਓ।
ਇਹ ਤੇ ਜੀ। ਇੱਕ, ਜਿਵੇਂ ਤੁਸੀਂ ਦੇਖੋ ਨਾ, ਸ਼ਹਾਦਤਾਂ ਨੂੰ ਕਿਸ ਤਰ੍ਹਾਂ ਵਡਿਆਇਆ ਜਾਂਦਾ ਹੈ ਜੀ। ਜਿਵੇਂ ਇਸਲਾਮ ਦੇ ਵਿੱਚ ਕਰਬਲਾ, ਜਿਵੇਂ ਹੂੰ, 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 ਮਤਲਬ ਕਿ ਯਿਸੂ ਮਸੀਹ, ਈਸਾਈਅਤ ਦੇ ਵਿੱਚ ਹੂੰ, ਤੁਸੀਂ ਇਹ ਦੇਖ ਲਓ ਕਿ ਉਹਨਾਂ ਦੇ ਜਿਹੜੇ ਹੁੰਦੇ ਆ ਦਿਨ, ਠੀਕ ਆ, ਉਹ ਆਪਦੀ ਜਗ੍ਹਾ ਤੇ ਹੁੰਦਾ, ਕੁਛ ਜਗ੍ਹਾ ਤੇ ਮਾਤਮ ਮਨਾਏ ਜਾਂਦੇ ਨੇ ਆਪਦੇ ਆਪਦੇ ਹਿਸਾਬ ਨਾਲ, ਜੀ। ਉਹ ਜਗ੍ਹਾ ਤੇ। ਪਰ ਸਿੱਖੀਜ਼ਮ ਦੇ ਵਿੱਚ ਇਹ ਚੀਜ਼ ਵੱਖਰੀ ਤੌਰ ਤੇ ਹੈ ਕਿ ਸ਼ਹਾਦਤ ਜਿਹੜੀ ਉਹ ਚੜ੍ਹਦੀ ਕਲਾ ਨਾਲ ਹੁੰਦੀ ਹੈ। ਹੂੰ, ਸ਼ਹਾਦਤ ਜਿਹੜੀ ਉਹ ਤੇ, ਸ਼ਹਾਦਤ ਜਿਹੜਾ ਬੁਝਿਆ ਬੰਦਾ ਹੈ, ਸੋਗ ਦੇ ਵਿੱਚ ਚਲਾ ਗਿਆ, ਪਰ ਡਰ ਦੇ ਵਿੱਚ ਚਲਾ ਗਿਆ, ਉਹ ਸ਼ਹਾਦਤ ਕਾਹਦੀ ਆ? ਹੂੰ, ਤਾਂ ਇੱਥੇ ਇੱਥੇ ਉਮਰ ਦੇ ਹਿਸਾਬ ਨਾਲ, ਮਤਲਬ ਕਿ ਇਹਨੇ ਛੋਟੇ, ਯਾਨੀ ਸਾਹਿਬਜ਼ਾਦੇ, ਜਿਨ੍ਹਾਂ ਨੇ ਜੋ ਦਿਖਾਈ, ਬੁਲੰਦੀ ਦਿਖਾਈ, ਮੇਰੇ ਖਿਆਲ ਦੇ ਨਾਲ ਮੇਰਾ ਇਹ ਮੰਨਣਾ ਹੈ ਕਿ ਦੁਨੀਆ ਦੀ ਇੱਕ ਅਲੋਕਾਰੀ ਘਟਨਾ ਜਿਹੜੀ ਸ਼ਾਇਦ ਦੁਨੀਆ ਦੇ ਵਿੱਚ ਕਦੇ ਰਿਪੀਟ ਨਹੀਂ ਹੋਏਗੀ। ਹੂੰ, ਇਹ ਮੇਰਾ ਮੰਨਣਾ ਹੈ ਵਿਅਕਤੀਗਤ ਤੌਰ ਤੇ। ਜੀ। ਤਾਂ ਚਲੋ, ਇਹ ਢੁਕਵਾਂ ਸ਼ਬਦ ਮੈਨੂੰ ਨਹੀਂ ਲੱਗਿਆ ਕਦੇ, ਸਹੀ, ਮੈਂ ਸਹੀ। ਕਹਿੰਦਾ ਕਿ ਨਹੀਂ, ਨਹੀਂ, ਠੀਕ ਆ। ਆਪਾਂ ਇਹ ਆ ਕਿ ਭਾਵਨਾਤਮਕ ਤੌਰ ਤੇ ਕਹਿ ਲਓ, ਕਰ ਦਿੰਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਆਪਾਂ ਸ਼ਾਦੀ ਵਿਆਹ ਦਾ ਪ੍ਰੋਗਰਾਮ ਨਹੀਂ ਰੱਖਦੇ, ਹੂੰ, ਹੂੰ, ਕੋਈ ਹੂੰ, ਐਸਾ ਵੈਸਾ ਕੰਮ ਨਹੀਂ ਕਰਦੇ। ਹੂੰ, ਚਲੋ ਠੀਕ ਆ, ਹੂੰ, ਠੀਕ ਆ। ਪਰ ਹੁਣ ਬਹੁਤਾ ਹੀ ਜ਼ਿਆਦਾ ਅਸੀਂ ਇੱਧਰ ਨੂੰ ਕਰੀ ਜਾਂਦੇ ਆ ਕਿ ਆ ਨਹੀਂ, ਆ ਨਹੀਂ, ਆ ਨਹੀਂ, ਆ ਨਹੀਂ, ਏਦਾਂ ਨਹੀਂ, ਏਦਾਂ ਨਹੀਂ। ਚਲੋ ਉਹ ਨਹੀਂ ਹੈ, ਪਰ ਇਲੈਕਸ਼ਨ ਦੇ ਵਿੱਚ ਕੀ ਹੁੰਦਾ ਹੈ ਪ੍ਰਵੀਨ ਜੀ, ਕਿ ਇਲੈਕਸ਼ਨ ਦਾ ਵੀ ਇੱਕ ਅੱਡ ਮਾਹੌਲ ਬਣ ਜਾਂਦਾ ਹੈ। ਹੂੰ, 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 ਇਲੈਕਸ਼ਨ ਦਾ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਜਾਨੀ ਜਿੱਦਾਂ ਤੱਕ ਕਹਿ ਲਓ ਕਿ ਬਹੁਤ ਕੁਝ ਹੁੰਦਾ ਹੈ, ਸ਼ਰਾਬ ਚੱਲ ਪੈਂਦੀ ਆ, ਮੀਟ ਚੱਲ ਪੈਂਦਾ, ਬਥੇਰਾ ਕੁਝ, ਪਾਰਟੀਆਂ ਚੱਲ ਪੈਂਦੀਆਂ ਨੇ, ਇੱਧਰ ਉੱਧਰ ਦਾ ਰੌਲਾ ਰੱਪਾ ਪੈ ਜਾਂਦਾ ਹੈ। ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ, ਕਿਉਂਕਿ ਸਥਾਨਕ ਸਰਕਾਰਾਂ ਦਾ ਇਲੈਕਸ਼ਨ ਇਸ ਤਰ੍ਹਾਂ ਦਾ ਹੈ ਕਿ ਸ਼ਹਿਰੀ ਇਲੈਕਸ਼ਨ ਬਣ ਜਾਂਦਾ ਹੈ। ਹੂੰ, ਜੇ ਇਹਨਾਂ ਨੇ ਸੋਚਿਆ ਤਾਂ ਮੇਰੇ ਖਿਆਲ ਦੇ ਨਾਲ ਮਾੜੀ ਗੱਲ ਨਹੀਂ ਹੈ ਕਿ ਜ਼ਿਆਦਾ ਸ਼ੋਰ ਸ਼ੱਪਾ ਨਹੀਂ ਹੋਣਾ ਚਾਹੀਦਾ, ਕਿ ਡਿਸਟਰਬਿੰਗ ਹੁੰਦੀ ਆ। ਹੂੰ, ਤੇ ਬਾਕੀ ਇਹ ਹੁੰਦਾ ਨਾ ਕਿ ਬਹੁਤ ਸਾਰੇ ਲੋਕ ਜਿਹੜੇ ਆ, ਉਹ ਮਤਲਬ ਕਿ ਤਿਆਰੀ 'ਚ ਜੁਟ ਜਾਂਦੇ ਆ, ਸੇਵਾ 'ਚ ਜੁਟ ਜਾਂਦੇ ਆ। ਹੂੰ, ਹੂੰ, ਇਹ ਵੀ ਤਾਂ ਹੈ ਨਾ, ਹੂੰ, ਜਿਵੇਂ ਖਾਸ ਤੌਰ ਤੇ ਆਪਾਂ ਫਤਿਹਗੜ੍ਹ ਸਾਹਿਬ ਦੇਖਦੇ ਆ ਜਾਂ ਨੇੜੇ ਤੇੜੇ ਦੇ ਜ਼ਿਲ੍ਹੇ ਦੇਖਦੇ ਆ, ਉਹ ਬਹੁਤ ਪਹਿਲਾਂ ਤਿਆਰੀਆਂ 'ਚ ਜੁਟ ਜਾਂਦੇ ਆ ਜਾਂ ਸੇਵਾ 'ਚ ਜੁਟ ਜਾਂਦੇ ਆ। ਇਸ ਕਰਕੇ ਇਹ ਕਹਿ ਰਹੇ ਨੇ ਕਿ ਪੋਸਟਪੋਨ ਕਰ ਦਿਓ, ਯਾਨੀ ਜਨਵਰੀ 'ਚ ਲੈ ਜਾਓ। ਪਰ ਮੇਰੇ ਖਿਆਲ ਦੇ ਨਾਲ ਜੇ 15 ਤੋਂ ਪਹਿਲਾਂ ਇਲੈਕਸ਼ਨ ਕਰਵਾ ਦਿੰਦੇ, ਕਿਉਂਕਿ ਪ੍ਰਵੀਨ ਜੀ ਕਰਵਾਉਣੇ ਤੇ ਪੈਣਗੇ ਇਹਨਾਂ ਕਰਵਾਉਣੇ ਨੂੰ, ਤਾਂ ਪੈਣੇ ਆ। ਸੁਪਰੀਮ ਕੋਰਟ ਕਿਹਾ ਹੋਇਆ, ਹੂੰ, ਤਾਂ ਉਹ ਹਾਈ ਕੋਰਟ ਫੇਰ ਅਵੱਗਿਆ ਦਾ ਮਾਮਲਾ ਚੱਲ ਗਿਆ ਹੈ। ਤਾਂ ਪੰਜਾਬ ਸਰਕਾਰ ਨੇ ਸ਼ਾਇਦ ਲਿਖ ਕੇ ਵੀ ਦੇ ਦਿੱਤਾ ਸੂਬੇ ਦੀ ਚੋਣ ਕਮਿਸ਼ਨ ਨੂੰ ਕਿ ਹੂੰ, ਤੁਸੀਂ ਪੁਰਾਣੀਆਂ ਹੀ ਜਿਹੜੀਆਂ ਵਾਰਡਬੰਦੀਆਂ ਨੇ, ਉਹ ਜਾਨੀ ਪੁਰਾਣੇ ਵਾਰਡਾਂ ਦੇ ਹਿਸਾਬ ਨਾਲ ਹੀ ਕਰਵਾ ਲਓ। ਤੇ ਇਹਦਾ ਮਤਲਬ ਹੈ ਕਿ ਮਾਨ ਸਰਕਾਰ ਵੀ ਇਹ ਸੋਚੇਗੀ ਕਿ ਜਾਂ ਤਾਂ ਅਸੀਂ 15 ਤੋਂ ਪਹਿਲਾਂ ਪਹਿਲਾਂ ਕਰਵਾ ਲਈਏ, ਹੂੰ, ਜਾਂ ਫਿਰ ਕਿਸੇ ਤਰੀਕੇ ਨਾਲ ਇਹਨੂੰ ਯਾਨੀ ਇਲੈਕਸ਼ਨ ਨੂੰ ਅਸੀਂ ਜਨਵਰੀ 'ਚ ਲੈ ਜਾਈਏ, ਕਿਉਂਕਿ ਇਹ ਤੇ ਖੁਦ ਇਹਨਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਧਿਆਨ ਰੱਖਦੇ ਆ। ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਹੀ ਹੋਏਗਾ, ਜਾਂ ਤਾਂ ਇਹ ਜਿਹੜਾ ਇਹਨਾਂ ਦਾ ਕੈਲੰਡਰ ਆਏਗਾ ਚੋਣਾਂ ਵਾਲਾ, ਉਹ 15 ਤੋਂ ਪਹਿਲਾਂ ਵਾਲਾ ਹੀ ਆਏਗਾ, ਜਾਂ ਫਿਰ ਜਨਵਰੀ 'ਚ ਆਏਗਾ। ਤਾਂ ਭਾਰਤੀ ਜਨਤਾ ਪਾਰਟੀ ਨੇ ਲੈ ਕੇ ਆਇਆ। ਹੂੰ, ਜੀ, ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਆਪਾਂ ਸੁਖਬੀਰ ਸਿੰਘ ਬਾਦਲ ਦੀ। ਸੁਖਬੀਰ ਸਿੰਘ ਬਾਦਲ ਨੇ ਜਥੇਦਾਰਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਹੈ ਜੀ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਆ ਕਿ ਜੋ ਅੱਜ ਕੱਲ ਤੁਹਾਨੂੰ ਪਤਾ ਹੀ ਆ ਨਾ, ਇੱਕ ਹੋਰ ਟ੍ਰੈਂਡ ਚੱਲਦਾ ਹੀ ਆ ਹੂੰ, ਹੂੰ, ਕਿ ਬਈ ਮਤਲਬ ਕਿ ਜਿਹੜਾ ਸੋਸ਼ਲ ਮੀਡੀਆ ਤੇ ਇਦਾਂ ਉਦਾਂ ਦੀਆਂ ਚੀਜ਼ਾਂ ਪੈਂਦੀਆਂ, ਤਾਂ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਜਥੇਦਾਰ ਸਹਿਬਾਨ ਪ੍ਰਤੀ, ਉਹਨਾਂ ਤੇ ਤਾੜਨਾ ਕੀਤੀ ਆ ਕਿ ਸੋਸ਼ਲ ਮੀਡੀਆ ਦੀ ਵਰਤੋਂ ਹੋ ਰਹੀ ਆ, ਹੂੰ, ਅਫਵਾਹਾਂ ਤੇ ਤੁਸੀਂ ਗੌਰ ਨਾ ਕਰੋ। ਹੂੰ, ਹੂੰ, ਤਾਂ ਇਹ ਇਹਨਾਂ ਨੇ ਆਪਣਾ ਇੱਕ ਬਿਆਨ ਜਿਹੜਾ ਹੈ ਸੋਸ਼ਲ ਮੀਡੀਆ ਤੇ ਹੀ ਸਾਂਝਾ ਕੀਤਾ। ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਫੈਲ ਰਹੀ ਕਿਸੇ ਵੀ ਪ੍ਰਕਾਰ ਦੀ ਅਫਵਾਹ ਤੇ ਗੌਰ ਨਾ ਕੀਤਾ ਜਾਵੇ। ਅਕਾਲੀ ਦਲ ਦਾ ਹਰ ਜਿਹੜਾ ਕਾਰਕੁਨ ਹੈ ਤੇ ਨੇਤਾ ਹੈ, ਉਹ ਸ੍ਰੀ ਅਕਾਲ ਤਖਤ ਸਾਹਿਬ ਲਈ ਹਮੇਸ਼ਾ ਸਮਰਪਿਤ ਰਹੇਗਾ। ਤੇ ਉਹਨਾਂ ਦਾ ਸ਼ਾਇਦ ਕੋਈ ਪੋਸਟ ਵਾਇਰਲ ਹੋ ਰਿਹਾ ਹੈ ਜਿਹਦੇ ਵਿੱਚ ਜਥੇਦਾਰਾਂ ਦੇ ਖਿਲਾਫ ਕੁਝ ਗੱਲਾਂ ਲਿਖੀਆਂ ਗਈਆਂ ਸੀ, ਜਿਹਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸਪਸ਼ਟੀਕਰਨ ਦੇਣਾ ਪਿਆ। ਦੇਖੋ, ਆਹੀ ਚੀਜ਼ ਹੁੰਦੀ ਆ, ਮਤਲਬ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਹੁਣ ਅਕਾਲ ਤਖਤ ਸਾਹਿਬ ਤੇ ਜੋ ਜਥੇਦਾਰ ਸਾਹਿਬਾਨ ਦੀ ਇਕੱਤਰਤਾ ਹੋਣੀ ਹੈ, ਉਹਨਾਂ ਦੇ ਵਿਚਾਰਨ ਦਾ ਵਿਸ਼ਾ ਹੈ। ਹੂੰ, ਹੂੰ, ਪਰ ਵਿੱਚੇ ਹੁਣ ਫੇਕ, ਤੁਹਾਨੂੰ ਪਤਾ, ਆਈਡੀਆਂ ਜਾਂ IT ਸੈੱਲ ਨੇ ਜਿਹੜੇ, ਉਹ ਏਦਾਂ ਕੰਮ ਕਰਨ ਲੱਗ ਪੈਂਦੇ ਆ ਕਿ ਬਈ ਮਤਲਬ ਲੱਗਦਾ ਇਹ ਹੁੰਦਾ ਕਿ ਸ਼ਾਇਦ ਅਕਾਲੀ ਸਮਰਥਕ ਕਰ ਰਹੇ ਹੋਣਗੇ, ਸੁਖਬੀਰ ਬਾਦਲ ਸਮਰਥਕ ਕਰ ਰਹੇ ਹੋਣਗੇ, ਹੂੰ, ਤਾਂ ਕਿ ਇਹ ਵਿਗਾੜ ਹੋਰ ਵਧੇ। ਪਰ ਉਹਦੇ ਚ ਕੀ ਹੁੰਦਾ ਕਿ ਉਹ ਪੋਲੀਟੀਕਲ
ਫਾਇਦੇ ਨੁਕਸਾਨ ਦੀ ਖੇਡ ਹੁੰਦੀ ਹੈ। ਪਰ ਗੱਲ ਇਹ ਹੈ ਕਿ ਠੀਕ ਹੈ, ਮੈਂ ਉਸ ਚੀਜ਼ ਦੀ ਨਿੰਦਾ ਕਰਦਾ ਜਿਹੜੀ ਕੋਈ ਤੀਜੀ ਧਿਰ ਹੁੰਦਾ ਕੀ ਆ, ਸਾਫ਼ ਹੈ ਰਾਜਨੀਤੀ ਕਿ ਦੇਖੋ ਮੈਨੂੰ ਇੱਕ ਨਾ ਸ਼ਖਸ ਮਿਲੇ ਅੱਜ, ਹਾਈ ਪ੍ਰੋਫਾਈਲ ਬੰਦੇ ਆ, ਬਹੁਤ ਫੋਲੋਅਰ ਹੈ ਉਹਨਾਂ ਦੇ, ਤਾਂ ਉਹਨਾਂ ਨੂੰ ਫੜ ਲਿਆ ਗਿਆ ਸੀ ਕਿਸੇ ਮੁਕੱਦਮੇ 'ਚ ਪਿਛਲੇ ਕੁਝ ਸਮੇਂ ਦੇ ਦੌਰਾਨ, ਠੀਕ ਹੈ ਜੀ। ਤੇ ਉਹ ਉਹਨਾਂ ਨੂੰ ਫਿਰ ਛੱਡਣਾ ਪਿਆ ਸੀਗਾ। ਤਾਂ ਉਹਨਾਂ ਨੇ ਕਿਹਾ ਕਿ ਮਤਲਬ ਕਿ ਜੇ ਅਸੀਂ ਆਪੋਜੀਸ਼ਨ ਦੀ ਚਾਲ 'ਚ ਆ ਜਾਂਦੇ ਤਾਂ ਮਤਲਬ ਕਿ ਮੈਂ ਕਦੇ ਛੁੱਟ ਨਹੀਂ ਸੀ ਸਕਦਾ। ਜੀ ਜੀ। ਤਾਂ ਇਹ ਗੱਲ ਮੈਂ ਆਪਣੇ ਘਰਦਿਆਂ ਨੂੰ ਕਹਿਤੀ ਕਿ ਮੈਨੂੰ ਸਰ ਮੇਰਾ ਕੋਈ ਕਸੂਰ ਹੀ ਨਹੀਂ, ਸਰਕਾਰ ਨੂੰ ਛੱਡਣਾ ਪਊਗਾ, 1-2 ਦਿਨ ਕਰ ਲਓ। ਜਦ ਕਿ ਉਹ ਕਹਿੰਦੇ ਕਿ ਧਰਨਿਆਂ ਦੇ ਆਫਰ ਆ ਗਏ ਸਨ। ਤਾਂ ਮਤਲਬ ਕਿ ਵੱਡੀ ਘਟਨਾ ਬਣਾਉਣ ਲਈ ਉਹ ਆਪੋਜੀਸ਼ਨ ਉਤਰ ਗਈ ਮੈਦਾਨ 'ਚ। ਜੀ ਜੀ। ਤੇ ਉਹ ਕਹਿੰਦੇ ਕਿ ਸਾਡਾ ਫੈਸਲਾ ਸੀ ਕਿ ਨਹੀਂ, ਅਸੀਂ ਨਹੀਂ ਇੱਧਰ ਜਾਣਾ, ਤੇ ਜੇ ਚਲੇ ਜਾਂਦੇ ਤਾਂ ਫਿਰ ਮਤਲਬ ਕਿ ਵੱਡੀ ਗੱਲਬਾਤ ਬਣ ਜਾਣੀ ਸੀਗੀ, ਤੇ ਫਿਰ ਸਰਕਾਰ ਵੀ ਸ਼ਾਇਦ ਉਹ ਕਠੋਰ ਹੋ ਜਾਂਦੀ। ਮੈਂ ਉਸ ਗੱਲ ਤੇ ਕਾਫੀ ਹੈਰਾਨਗੀ ਜਤਾਈ ਕਿ ਧਰਨੇ ਮੁਜ਼ਾਹਰੇ ਮਤਲਬ ਕਿ ਇਹ ਵੇਖੇ ਜਾਂਦੇ ਆ ਕਿ ਯਾਰ ਸਾਡਾ ਕੀ ਇਹਦੇ ਨਾਲ ਮੰਤਵ ਸਿੱਧਾ ਹੁੰਦਾ ਹੈ। ਤਾਂ ਹੁਣ ਦੂਜੀ ਗੱਲ ਹੈ, ਚਲੋ ਇਹ ਤੇ ਮੈਂ ਤੁਹਾਨੂੰ ਦੱਸੀ ਹੈ ਕਿ ਕਿਸੇ ਨੇ ਆਪਦਾ ਐਕਸਪੀਰੀਅੰਸ ਸ਼ੇਅਰ ਕੀਤਾ। ਗੱਲ ਇਹ ਆ ਕਿ ਸੁਖਬੀਰ ਸਿੰਘ ਬਾਦਲ ਜੋ ਕਰ ਰਹੇ ਆ, ਠੀਕ ਹੈ, ਮਾੜੀ ਗੱਲ ਜਿਹੜੇ ਲੋਕ ਇਹ ਕਰਦੇ ਕਰਾਉਂਦੇ ਆ ਇਸ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ, ਚੰਗੀ ਗੱਲ ਨਹੀਂ ਹੈ। ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆ ਕੇ ਅੱਖਾਂ 'ਚ ਹੰਝੂ ਕੇਰੇ ਸੀਗੇ ਨਾ, ਮੈਂ ਉਸ ਵੇਲੇ ਵੀ ਕਿਹਾ ਸੀਗਾ ਕਿ ਮਾੜਾ ਜਿਹੜੇ ਲੋਕ ਇਸ ਤਰ੍ਹਾਂ ਕੋਈ ਗੱਲਬਾਤ ਕਰਦੇ ਆ, ਤੇ ਮੈਂ ਕਿਹਾ ਜੀ ਜਦੋਂ ਕਈ ਲੋਕ ਇੱਥੇ ਬਣਾ ਕੇ ਆਪਦੀਆਂ ਆਈਡੀਆਂ ਫੇਕ ਵਗੈਰਾ, ਤੇ ਜਦੋਂ ਦੂਜਿਆਂ ਨੂੰ ਗਾਲਾਂ ਕੱਢਦੇ ਆ, ਤੁਸੀਂ ਕਦੇ ਅੱਜ ਤੱਕ ਜਥੇਦਾਰ ਹੋਣ ਦੇ ਨਾਂ ਤੇ ਵਰਜਿਆ ਉਹਨਾਂ ਨੂੰ? ਵਰਜਿਆ, ਸਹੀ ਸਹੀ, ਬਿਲਕੁਲ। ਤੁਹਾਡੇ ਬੰਦੇ ਵੀ ਕੱਢਦੇ ਆ, ਮਾਫ ਕਰਨਾ। ਮਤਲਬ ਕਿ ਇਹੀ ਚੀਜ਼ ਹੈ ਨਾ। ਤਾਂ ਗੱਲ ਇਹ ਆ ਕਿ ਇਹਨਾਂ ਨੇ ਤੇ ਪਿੱਛੇ ਜੇ ਇੱਕ ਗਾਣਾ ਕੱਢਿਆ, ਹੁਣ ਇਹ ਕਹਿੰਦੇ ਜੀ ਕਿ ਸਾਡਾ ਗਾਣੇ 'ਚ ਕੋਈ ਰੋਲ ਨਹੀਂ, ਉਹ ਰੌਕੀ ਮਿੱਤਲ ਨੇ ਆਪ ਗਾ ਦਿੱਤਾ। ਤੇ ਰੌਕੀ ਮਿੱਤਲ ਦਾ ਜਿਹੜਾ ਉਹ ਗਾਣਾ ਹੈ, ਉਹਦੇ ਵਿੱਚ ਸਪੈਸ਼ਲ ਥੈਂਕਸ ਹੈ ਜਿਹੜਾ, ਉਹ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਕਹਿ ਲਓ ਕਿ ਇਹਨਾਂ ਦੀ ਕਿਚਨ ਕਮੇਟੀ ਹੈ, ਉਹਨਾਂ ਦੇ ਵਿੱਚੋਂ 2 ਜਣਿਆਂ ਦਾ। ਠੀਕ ਹੈ। ਤਾਂ ਮਤਲਬ ਇਹ ਆ ਕਿ ਤੁਹਾਡੇ ਬੰਦੇ ਕੀ ਕਰ ਰਹੇ ਆ, ਯਾਨੀ ਸੁਖਬੀਰ ਸਿੰਘ ਬਾਦਲ ਨੂੰ ਹਾਸ਼ੀਏ ਤੇ ਧੱਕਣ ਵਿੱਚ ਇਹਨਾਂ ਦੇ ਆਪਣੇ ਬੰਦਿਆਂ ਦਾ ਵੀ ਤੇ ਰੋਲ ਆ ਨਾ, ਜਿਹੜੇ ਇਸ ਤਰ੍ਹਾਂ ਦੇ ਕੋਝੇ ਕੰਮ ਕਰਦੇ ਆ। ਕੀ ਲੋੜ ਆ ਮਤਲਬ ਕਿ ਸੁਖਬੀਰ ਬਾਦਲ ਦਾ ਵੀ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਵਗੈਰਾ ਵਗੈਰਾ, ਸੁਧਾਰਵਾਦੀਆਂ ਦੀ ਫੋਟੋ ਲਾ ਦੇਣੀ। ਇਹਨਾਂ ਨੂੰ ਆਪਣੀ ਟੀਮ ਵੱਲ ਵੀ ਦੇਖਣ ਦੀ ਜ਼ਰੂਰਤ ਆ। ਠੀਕ ਆ, ਜੇ ਕੋਈ ਇਸ ਤਰ੍ਹਾਂ ਕਰ ਰਿਹਾ ਤੇ ਉਹਦਾ ਪ੍ਰਭਾਵ ਇਹ ਜਾ ਰਿਹਾ ਕਿ ਕਾਲੀ ਕਰਵਾ ਰਹੇ ਆ, ਇਹਨਾਂ ਨੇ ਸਪਸ਼ਟੀਕਰਨ ਦਿੱਤਾ ਜਾਂ ਨਿੰਦਾ ਕੀਤੀ, ਉਹ ਠੀਕ ਆ। ਪਰ ਕੁਝ ਚੀਜ਼ਾਂ ਤੁਹਾਡੇ ਐਂਡ ਤੋਂ ਵੀ ਇਸ ਤਰ੍ਹਾਂ ਦੀਆਂ ਹੋ ਰਹੀਆਂ ਨੇ ਜਿਹੜੀਆਂ ਕਿ ਤੁਹਾਨੂੰ ਰੋਕ ਲੈਣੀਆਂ ਚਾਹੀਦੀਆਂ ਸੀ। ਜੀ ਬਿਲਕੁਲ। ਤੇ ਗੱਲ ਕਰੀਏ ਨਵਜੋਤ ਕੌਰ ਸਿੱਧੂ ਦੀ, ਸਿੱਧੂ ਜੋੜਾ ਅਕਸਰ ਹੀ ਹੁਣ ਅੱਜ ਕੱਲ ਚਰਚਾ ਦੇ ਵਿੱਚ ਹੈ ਮਿੰਟੂ ਜੀ, ਖਬਰਾਂ ਦਾ ਸੁਰਖੀਆਂ ਦਾ ਹਿੱਸਾ ਹੈ। ਇਹਨਾਂ ਦੇ ਨਾਲ ਕੋਈ ਠੱਗੀ ਹੋਈ ਹੈ, NRI ਦਾ ਵੀ ਨਾਂ ਵਿੱਚ? ਦੇਖੋ, ਇਹਨਾਂ ਨੇ ਰਣਜੀਤ ਐਵੇਨਿਊ 'ਚ ਇੱਕ SEO ਜਿਹੜਾ ਉਹ ਖਰੀਦਿਆ ਸੀਗਾ। ਠੀਕ ਹੈ ਜੀ। ਤੇ ਉਹਦੇ ਲਈ 2 ਕਰੋੜ ਦਾ ਸੌਦਾ ਸੀਗਾ, ਜਿਹਦੇ 'ਚ ਇਹਨਾਂ ਨੇ ਜਿਹੜੀ ਸ਼ਿਕਾਇਤ ਦਿੱਤੀ ਆ ਕਿ ਇਹ ਕੋਈ NRI ਜਿਹੜਾ ਸੀਗਾ ਉਹ US ਦਾ ਹੀ ਰਹਿਣ ਵਾਲਾ ਸੀਗਾ ਜੀ। ਗਾਂ ਉਹਦੇ ਮਾਮੇ ਸੀਗੇ, ਤੋਂ ਉਹਨਾਂ ਦੇ ਨਾਲ ਮਿਲ ਕੇ ਉਹ ਕਹਿੰਦੇ ਆ ਕਿ ਸਾਡੇ ਨਾਲ ਇਹਨਾਂ ਨੇ ਗਲਤ ਕੀਤਾ, ਯਾਨੀ ਕਥਿਤ ਤੌਰ ਤੇ ਠੱਗੀ ਕੀਤੀ ਆ। ਤੇ ਇਹਦੇ ਵਿੱਚ ਇਹਨਾਂ ਦੇ ਇੱਕ ਨਿੱਜੀ ਸਹਾਇਕ ਹੈ ਜਿਹੜੇ, ਯਾਨੀ ਗੌਰਵ, ਤੇ ਉਹਦਾ ਇੱਕ ਸਾਥੀ ਹੈ ਜਗਜੀਤ ਸਿੰਘ, ਉਹਨਾਂ ਦੀ ਭੂਮਿਕਾ ਵੀ ਇਹਨਾਂ ਨੇ ਇਹਦੇ ਵਿੱਚ ਲਿਬੜੀ ਦੱਸੀ ਆ। ਇਹ ਕਹਿੰਦੇ ਆ ਕਿ ਇਹ ਸਾਰਾ ਹੋਇਆ ਸੀਗਾ ਸਮਝੌਤਾ, ਤੇ ਉਹਦੇ ਚ ਜਿਹੜਾ 1 ਕਰੋੜ 20 ਲੱਖ ਰੁਪਈਆ ਟ੍ਰਾਂਸਫਰ ਕਰ ਦਿੱਤਾ ਗਿਆ ਸੀਗਾ ਜੋ ਅਮਰੀਕਾ ਦੇ ਵਿੱਚ NRI ਆ। ਤੇ ਉਸ ਤੋਂ ਬਾਅਦ ਜਿਹੜੇ ਕੁਝ ਚੈੱਕ ਦੇ ਭੁਗਤਾਨ ਕੀਤੇ ਗਏ ਸੀਗੇ, ਉਹ ਜਿਹੜਾ PA ਸੀਗਾ ਇਹਨਾਂ ਦਾ ਸਾਬਕਾ ਕਹਿ ਲਓ ਕਿ ਉਹਨੇ ਮਤਲਬ ਤੇ ਕੈਸ਼ ਕਰਾ ਕੇ ਰਾਸ਼ੀ ਜਿਹੜੀ ਸੀ ਗਾਂ NRI ਦੇ ਏਜੰਟ ਨੂੰ ਸੌਂਪੀ ਆ। ਤੇ ਉਹ ਕਹਿੰਦੇ ਕਿ ਵਾਰ-ਵਾਰ ਭਰੋਸਾ ਦਿੱਤਾ ਕਿ ਜਲਦੀ ਪ੍ਰਾਪਰਟੀ ਦੀ ਰਜਿਸਟਰੀ ਹੋ ਜਾਏਗੀ, ਪਰ ਹੁਣ ਇਹਨਾਂ ਨੇ ਜਦੋਂ ਰਜਿਸਟ੍ਰੇਸ਼ਨ ਵਾਸਤੇ ਯਾਨੀ ਰਜਿਸਟਰੀ ਵਾਸਤੇ ਦਬਾਅ ਪਾਇਆ ਤੇ ਉਹਨਾਂ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਤੇ ਇਹਨਾਂ ਦੀ ਜਿਹੜੀ ਬੇਟੀ ਆ
ਅਸਥਾਈ ਤੌਰ ਤੇ ਕਹਿੰਦੇ ਕਿ ਫਰਵਰੀ 23 ਦੇ ਵਿੱਚ ਸਿਰਫ ਪਾਵਰ ਆਫ ਅਟਾਰਨੀ ਕੀਤੀ ਗਈ ਆ। ਜੀ ਮਤਲਬ ਸਾਫ਼ ਆ ਕਿ ਇਹ ਕੋਈ ਐਸਈਓ ਇਹਨਾਂ ਨੇ ਲਿਆ ਸੀਗਾ, ਜਿਹਦੇ ਵਿੱਚ ਇਹ 2 ਕਰੋੜ ਦਾ ਸੌਦਾ ਸੀਗਾ। ਇਹ ਉਹ ਤੋਂ ਬਾਅਦ ਉਹ ਸੌਦਾ ਨੇਪਰੇ ਨਹੀਂ ਚੜਿਆ, ਯਾਨੀ ਰਜਿਸਟਰੀ ਨਹੀਂ ਹੋਈ, ਪਰ ਇਹ ਮੰਨ ਰਹੇ ਆ ਕਿ 1.25 ਕਰੋੜ ਰੁਪਈਆ ਜਿਹੜਾ ਉਹ ਐਨਆਰਆਈ ਨੂੰ ਦਿੱਤਾ ਸੀਗਾ, ਪਰ ਦੂਜਾ ਪੈਸਾ ਉਹਦੇ ਕੋਲ ਜੇ ਪਹੁੰਚਿਆ ਹੀ ਨਹੀਂ ਹੈ। ਹੂੰ ਇਹ ਵੀ ਵੇਖਣ ਵਾਲੀ ਗੱਲ ਹੈ ਨਾ। ਤੁਸੀਂ ਕਹਿ ਰਹੇ ਹੋ ਕਿ ਏਜੰਟ ਨੂੰ ਸੌਂਪਿਆ ਸੀਗਾ, ਗਾਂ ਜਿਹੜੇ ਸੀਗੇ, ਤਾਂ ਬਈ ਉਹਨਾਂ ਨੂੰ ਜੇ ਸੌਂਪਿਆ, ਅਗਲੇ ਕੋਲ ਪੈਸਾ ਨਹੀਂ ਗਿਆ, ਤੇ ਫਿਰ ਉਹਦੇ ਚ ਉਹ ਦੂਜੇ ਧਿਰ ਦੀ ਜਦੋਂ ਪ੍ਰਤੀਕਿਰਿਆ ਆਏਗੀ ਫਿਰ ਹੀ ਪਤਾ ਲੱਗੇਗਾ ਨਾ ਪ੍ਰਵੀਨ ਜੀ ਵਿੱਚੋਂ ਝਗੜਾ ਕੀ ਹੈ। ਝਗੜਾ ਕੀ ਪਰ ਬਿਲਕੁਲ ਇਹਦੇ ਵਿੱਚ ਹੁਣ ਜੋ ਹੁੰਦਾ ਹੈ ਨਾ ਇਕਨੋਮਿਕ, ਜਿੱਦਾਂ ਕੀ ਇਹਨੂੰ ਕਹਿੰਦੇ ਨਾ ਓਫੈਂਸ ਵਿੰਗ ਹੁੰਦਾ ਹੈ ਇਹਨਾਂ ਦਾ, ਹੂੰ EOW, ਤਾਂ ਮਤਲਬ ਕਿ ਉਹਦੇ ਕੋਲ ਸ਼ਿਕਾਇਤ ਹੈ, ਹੁਣ ਉਹ ਜਾਂਚ ਪੜਤਾਲ ਕਰ ਰਿਹਾ। ਪਰ ਗੱਲ ਇਹ ਆ ਕਿ ਚਲੋ ਦੂਜੇ ਨੇ ਕੀਤਾ ਕੀ ਨਹੀਂ ਕੀਤਾ, ਉਹ ਤੇ ਦੂਜੀ ਧਿਰ ਦਾ, ਜਦੋਂ ਕਿਉਂਕਿ ਇਹੋ ਜਿਹੇ ਜਾਇਦਾਦੀ ਮਸਲੇ ਹੁੰਦੇ ਜਿਹੜੇ, ਉਹਦੇ ਤੇ ਦੂਜੀ ਧਿਰ ਦਾ ਪ੍ਰਤੀਕਰਮ ਆਉਣਾ ਬੜਾ ਜ਼ਰੂਰੀ ਹੁੰਦਾ ਹੈ। ਤਾਂ ਚਲੋ ਉਹ ਤਾਂ ਇੰਤਜ਼ਾਰ ਰਹੇਗਾ ਕਿ ਕੀ ਉਧਰੋਂ ਪ੍ਰਤੀਕਰਮ ਆਉਂਦਾ ਹੈ। ਪਰ ਸਭ ਤੋਂ ਵੱਡੀ ਗੱਲ ਜਿਹੜੀ ਸਰ ਹੈ ਉਹ ਇਹ ਆ ਕਿ ਇਹਨਾਂ ਦੇ ਵਫਾਦਾਰ ਕਈ ਵਾਰ ਇਸ ਤਰ੍ਹਾਂ ਕਰ ਜਾਂਦੇ ਆ, ਜਿਵੇਂ ਅੱਗੇ ਜਿਹੜੇ ਫਰੀਦਕੋਟ ਤੋਂ MP ਹੁੰਦੇ ਸਨ ਸਾਧੂ ਸਿੰਘ, ਜਿਨ੍ਹਾਂ ਦੀ ਲੜਕੀ ਇਸ ਵੇਲੇ ਬਲਜੀਤ ਕੌਰ ਕੈਬਨਿਟ ਮੰਤਰੀ ਹੈ ਮਲੋਟ ਤੋਂ, ਤੇ ਬੜੇ ਚਰਚੇ ਨੇ ਉਸ ਮੰਤਰੀ ਦੇ ਸਾਡੇ ਸ਼ਹਿਰ 'ਚ। ਮਤਲਬ ਕਿ ਚਰਚੇ ਵੀ ਕਿਤੇ ਦੱਸ ਦੇਵਾਂਗਾ, ਚਰਚੇ ਬੜੇ ਹੀ ਆਵਾਜ਼ਾਰੀ ਜੀ ਆਲੇ। ਉਹ ਗੱਲ ਇਹ ਆ ਕਿ ਦੂਜੇ ਪਾਸੇ ਉਹਨਾਂ ਨਾਲ ਕੀ ਹੋਇਆ ਸੀ ਕਿ ਉਹਨਾਂ ਨੇ ਵੀ ਇਸੇ ਤਰ੍ਹਾਂ ਕਿਹਾ ਕਿ ਮੇਰੇ ਕੁਝ ਅਕਾਊਂਟਸ ਵਗੈਰਾ ਜਿਹਦੇ ਵਿੱਚ ਤਨਖਾਹ ਭੱਤੇ ਆਉਂਦੇ ਸੀਗੇ, ਉਹ ਇੱਧਰ ਉੱਧਰ ਕਰ ਦਿੱਤੇ ਇਹਨਾਂ ਦੇ ਪੀਏ ਨੇ। ਰਾਮੂ ਵਾਲੀਏ ਨੇ ਪੀਏ ਤੇ ਆਪਦੇ ਤੇ ਦੋਸ਼ ਲਾਏ ਸੀ ਕਿ ਉਹ ਇੱਧਰ ਉੱਧਰ ਕਰ ਗਿਆ ਮੇਰਾ ਸਮਾਨ। ਸੋ ਇਹ ਖਾਸਾ ਕੁਝ ਚੱਲਦਾ ਹੈ। ਜਿਹੜੇ ਇਹਨਾਂ ਦੇ ਮਤਲਬ ਕਿ ਵਫਾਦਾਰ ਹੁੰਦੇ ਨੇ, ਕਈ ਵਾਰ ਉਹ ਵੀ ਦਾਖੋਰੀ ਕਰ ਜਾਂਦੇ ਆ। ਇਸ ਮਾਮਲੇ ਤੇ ਦੂਜੀ ਧਿਰ ਦਾ ਹਾਲੇ ਕੋਈ ਪ੍ਰਤੀਕਰਮ ਨਹੀਂ ਆਇਆ, ਇਹਨਾਂ ਨੇ ਸ਼ਿਕਾਇਤ ਦਰਜ ਕਰਵਾਈ। ਜੀ ਜੀ ਜੀ। ਤੇ ਸ਼ਿੰਦੇ ਨੇ ਭਾਜਪਾ ਅੱਗੇ ਸ਼ਰਤਾਂ ਰੱਖੀਆਂ ਜੀ, ਏਕਨਾਥ ਸ਼ਿੰਦੇ ਨੇ। ਹਾਂਜੀ, ਸ਼ਿੰਦੇ ਕਹਿੰਦਾ ਕਿ ਇੱਕ ਤੇ ਮੈਨੂੰ ਦਿਓ ਬਈ ਹੋਮ ਮਿਨਿਸਟਰੀ ਦੇ ਦਿਓ, ਠੀਕ ਹੈ, ਤੇ ਇੱਕ ਦੇ ਦਿਓ ਫਾਈਨੈਂਸ, ਤੇ ਬਾਕੀ ਆਪਣੀ ਖੁਸ਼ ਹੈਗਾ। ਤੇ ਉਹ ਇਹ ਗੱਲਾਂ ਕਰਕੇ ਤੇ ਕਹਿੰਦੇ ਆ ਕਿ ਆਪਦੇ ਪਿੰਡ ਨੂੰ ਨਿਕਲ ਗਿਆ, ਟਿਪ ਗਿਆ। ਜੀ ਜੀ। ਦੇਖੋ ਇਹਦੇ ਬਾਰੇ ਮੈਂ ਤੁਹਾਨੂੰ ਕੱਲ ਵੀ ਗੱਲ ਦੱਸੀ ਸੀਗੀ ਪ੍ਰਵੀਨ ਜੀ, ਕਿ ਸ਼ਿੰਦੇ ਨੇ ਆਪਦੇ ਪੈਰ ਜਿਹੜੇ ਆ ਕੁਹਾੜੀ ਤੇ ਮਾਰ ਕੇ ਵੱਢ ਲਏ ਆ। ਹੁਣ ਐਵੇਂ ਅੱਠੇ ਅੱਠ ਮਾਰੀ ਜਾਂਦਾ, ਸੋ ਮਾਰੀ ਜਾਵੇ। ਗੱਲ ਇਹ ਆ ਕਿ ਜੇ ਇਹਨਾਂ ਹੋਇਆ ਤੇ ਅਜੀਤ ਪਵਾਰ ਹੈਗਾ ਉਹਨਾਂ ਦੇ ਕੋਲ, ਦੋਨੇ ਸਰਕਾਰ ਚਲਾ ਲੈਣਗੇ, ਫਿਰ ਕੀ ਹੁੰਦਾ। ਜੇ ਇਹ ਦੋਵੇਂ ਵੀ ਰਲ ਜਾਣ, ਅਜੀਤ ਪਵਾਰ ਤੇ ਸ਼ਿੰਦੇ ਵੀ ਰਲ ਜਾਣ, ਤਾਂ ਕੀ ਫਰਕ ਪੈਂਦਾ ਉਹਨਾਂ ਨੂੰ। 132 ਉਹਨਾਂ ਦੇ ਕੋਲ ਆ, 12 14 15 ਉਹਨਾਂ ਨੇ ਇਹਨਾਂ ਦੇ ਵਿੱਚੋਂ ਹੀ ਤੋੜ ਲੈਣੇ, ਜਾਂ ਅਬ ਹੋ ਸਕਦਾ ਇਹਨਾਂ ਦੀ ਪਾਰਟੀ ਖਤਮ ਕਰ ਦੇਣ। ਇੱਕ ਮਤਲਬ ਕਿ ਉਹਨਾਂ ਨੇ ਕਰ ਲੈਣਾ ਜੁਗਾੜ। ਤਾਂ ਗੱਲ ਅਸਲ ਦੇ ਵਿੱਚ ਜੋ ਮੈਂ ਤੁਹਾਨੂੰ ਦੱਸੀ ਸੀ ਕਿ ਸ਼ਿੰਦੇ ਤੋਂ ਹੀ ਸ਼ੁਰੂ ਹੋਈ ਸੀ। ਸ਼ਿੰਦੇ ਹੀ ਇਸ ਗੱਲ ਨੂੰ ਇਸ ਤਰ੍ਹਾਂ ਖਤਮ ਕਰਨਾ ਚਾਹੁੰਦਾ ਕਿ ਹੁਣ ਕੁਛ ਨਾ ਕੁਛ ਤਾਂ ਲੈ ਲਓ। ਪਰ ਉਦੋਂ ਜਦੋਂ ਲੈਣ ਦਾ ਸਮਾਂ ਸੀਗਾ, ਯਾਨੀ ਟਿਕਟਾਂ ਦੀ ਵੰਡ ਵੇਲੇ ਖੁੰਝ ਗਿਆ। ਤਾਂ ਬਾਕੀ ਦੇਖੋ ਕੀ ਬਣਦਾ ਕੀ ਬਣਾਉਂਦਾ। ਪਰ ਭਾਜਪਾ ਜਿਹੜੀ ਆ ਉਹ ਬਹੁਤਾ ਕੁਛ ਇਹਨੂੰ ਦੇਣ ਦੇ ਰੌਂ 'ਚ ਨਜ਼ਰ ਨਹੀਂ ਆ ਰਹੀ। ਇਸੇ ਕਰਕੇ ਮੀਟਿੰਗਾਂ ਦਾ ਦੌਰ ਚੱਲ ਰਿਹਾ, ਸਿਲਸਿਲਾ ਚੱਲ ਰਿਹਾ ਹੈ। ਪਰ ਏਕਨਾਥ ਸ਼ਿੰਦੇ ਨੂੰ ਉਹ ਬੂਰ ਪੈਂਦਾ ਦਿਖਾਈ ਨਹੀਂ ਦਿੰਦਾ, ਜਿਹਦਾ ਉਹਨੂੰ ਭਰਪੂਰ ਕਹਿ ਲਈਏ ਕਿ ਨਜ਼ਾਰਾ ਆਉਣ ਦੀ ਉਮੀਦ ਸੀ। ਸੋ ਇਸ ਵਾਸਤੇ ਏਕਨਾਥ ਸ਼ਿੰਦੇ ਹੁਣ ਆਪਦੀ ਲਾਸਟ ਚਾਲ ਚੱਲ ਰਿਹਾ ਕਿ ਬਾਈ ਚਲੋ ਜੇ ਮੈਨੂੰ ਤੁਸੀਂ ਨਹੀਂ ਬਣਾਉਣਾ ਮੁੱਖ ਮੰਤਰੀ, ਤਾਂ ਫਿਰ ਮੈਨੂੰ ਤੁਸੀਂ ਵਿੱਤ ਵਿਭਾਗ ਯਾਨੀ ਜਿਹੜਾ ਫਾਈਨੈਂਸ ਦਾ ਮਹਿਕਮਾ ਉਹ ਦੇ ਦਿਓ, ਅੰਤਰਾਲਾ ਦੇ ਦਿਓ, ਤੇ ਇਹ ਤੋਂ ਇਲਾਵਾ ਹੋਮ ਮਿਨਿਸਟਰੀ ਦੇ ਦਿਓ। ਤੇ ਫਿਰ ਤੁਹਾਨੂੰ ਪਤਾ ਜਿਹਦੇ ਕੋਲ ਦੋਵੇਂ ਚੀਜ਼ਾਂ ਆ ਜਾਣ ਤੇ ਉਹ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਮੁੱਖ ਮੰਤਰੀ ਦੇ ਬਰੋਬਰ ਹੀ ਹੋ ਜਾਂਦਾ। ਬਿਲਕੁਲ ਬਿਲਕੁਲ। ਏਕਨਾਥ ਸ਼ਿੰਦੇ ਕਿੱਡਾ ਭੋਲਾ ਬਣਦਾ ਮਿੰਟੂ ਜੀ ਨੂੰ ਇਹ ਨਹੀਂ ਪਤਾ ਵੀ ਸੱਤਾ ਦੇ ਵਿੱਚ ਬਾਰਗੇਨਿੰਗ ਪਾਵਰ ਉਦੋਂ ਹੁੰਦੀ ਜਦੋਂ ਤੁਹਾਡੀ ਕੋਈ ਖੜੋਤ ਬੈਠ ਉੱਥੇ ਹੋਵੇ ਮਾੜੀ ਮੋਟੀ। ਜਦੋਂ ਅਗਲਿਆਂ ਕੋਲੇ ਸਾਰਾ ਕੁਛ ਆ, ਉਹ ਤੁਹਾਡੀ ਬਾਰਗੇਨਿੰਗ ਨੂੰ ਭਲਾਂ ਦੀ ਐਡਰੈਸ ਵੀ ਨਾ ਕਰਨ, ਕੀ ਫਰਕ ਪੈਂਦਾ। ਹਾਂਜੀ ਬਿਲਕੁਲ। ਨਾਲੇ ਇਹ ਤਾਂ ਅਜੀਤ ਪਵਾਰ ਦੇ ਨਾਲ ਇਹਨੇ ਤਾਂ ਸ਼ਾਇਦ ਇੱਥੋਂ ਤੱਕ ਕਹਿ ਦਿੱਤਾ ਸੀ ਇਹਦੇ ਬੰਦੇ ਨੇ ਕਿ ਜਦੋਂ ਅਜੀਤ ਪਵਾਰ ਬਹਿੰਦਾ ਸਾਡੀ ਬੈਠਕ ਦੇ ਵਿੱਚ, ਮੈਨੂੰ ਤੇ ਉਲਟੀ ਆ ਜਾਂਦੀ ਆ। ਇਹਨਾਂ ਦੀ ਆਪਸ ਚ ਵੀ ਤੇ ਨਹੀਂ ਨਾ ਹੈਗੀ, ਨਹੀਂ ਹੈਗੀ। ਬਿਲਕੁਲ ਜੀ, ਬਿਲਕੁਲ ਬਿਲਕੁਲ।
ਤੇ ਮਿੰਟੂ ਜੀ ਗੱਲ ਕਰੀਏ ਖੜਗੇ ਸਾਹਿਬ ਦੀ, ਉਹ ਕਹਿ ਰਹੇ ਨੇ ਕਾਂਗਰਸ ਦੇ ਵਿੱਚ ਹੁਣ ਬਦਲਾਅ ਦਾ ਵੇਲਾ ਜੀ। ਗੱਲਾਂ ਕਾਫੀ ਚਿਰ ਦੀਆਂ ਆਪਾਂ ਸੁਣ ਰਹੇ ਹਾਂ, ਬਦਲਾਅ ਦੀਆਂ, ਆਇਆ ਹੈ ਨਹੀਂ ਕਾਂਗਰਸ 'ਚ। ਬਦਲਾਅ ਪੰਜਾਬ 'ਚ ਆਇਆ, ਬਦਲਾਅ ਪੰਜਾਬ 'ਚ ਆਇਆ। ਕਾਂਗਰਸ 'ਚ ਹਾਲੇ ਬਾਕੀ ਹੈ। ਤਾਂ ਹੂੰ, ਦੇਖੋ, ਇਹਨਾਂ ਨੇ ਕਿਹਾ ਹੈ ਕਿ ਉੱਤੋਂ ਲੈ ਕੇ ਥੱਲੇ ਤੱਕ ਬਦਲਾਅ ਦੀ ਜ਼ਰੂਰਤ ਆ। ਜੀ। ਸਾਨੂੰ ਜਿਹੜੀ ਚੁਣਾਵੀ ਰਣਨੀਤੀ ਆ ਉਹਦੇ 'ਚ ਸੁਧਾਰ ਕਰਨਾ ਹੋਏਗਾ। ਹੂੰ, ਮਾਹੌਲ ਜੇ ਸਾਡੇ ਪੱਖ ਦਾ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਜਿੱਤ ਦੀ ਗਾਰੰਟੀ ਆ। ਹੂੰ, ਮਤਲਬ ਇਹਨਾਂ ਨੂੰ ਕਾਫੀ ਦੇਰ ਨਾਲ ਇਹ ਸਮਝ ਆਏਗਾ। ਹੂੰ, ਇੱਧਰ ਇਹਨਾਂ ਨੇ ਜੋ ਪੁਆਇੰਟ ਰੱਖੇ ਆ ਉਹਦੇ 'ਚ ਕਹਿੰਦੇ ਕਿ ਸੰਗਠਨ 'ਚ ਉੱਤੋਂ ਲੈ ਕੇ ਹੇਠਾਂ ਤੱਕ ਬਦਲਾਅ ਦੀ ਲੋੜ ਆ। ਮਾਹੌਲ ਪੱਖ 'ਚ ਹੋਣ ਜਿੱਤ ਦੀ ਗਾਰੰਟੀ ਨਹੀਂ ਹੈ। ਹੂੰ, ਸਾਨੂੰ ਰਣਨੀਤੀ 'ਚ ਸੁਧਾਰ ਕਰਨਾ ਪਵੇਗਾ। 3 ਪੁਆਇੰਟ ਹੋ ਗਏ। ਚੌਥਾ ਕਿ ਕਾਂਗਰਸ ਲਈ ਸੱਤਾ ਦੇ ਵਿੱਚ ਆਉਣਾ ਮਹੱਤਵਪੂਰਨ ਹੈ। ਜੀ। ਪੰਜਵਾਂ ਮਨੀਪੁਰ ਨੂੰ ਲੈ ਕੇ ਸਬਮਲ ਤੱਕ ਬਹੁਤ ਗੰਭੀਰ ਮਸਲੇ, ਮਤਲਬ ਕਿ ਇਹਨਾਂ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਆ। ਹੂੰ, ਹੂੰ, ਬਾਕੀ ਇਹਨਾਂ ਨੇ ਇੱਕ ਲੈਟਰ ਲਿਖਿਆ ਜਿਹੜਾ ਉਹਦੇ 'ਚ ਇਹ ਵੀ ਮੁੱਦਾ ਚੁੱਕਿਆ ਕਿ ਜਿਹੜੇ ਵੋਟਰਸ ਨੇ ਉਹਨਾਂ ਨੂੰ ਆਪਣੇ ਮਾਨੇ ਢੰਗ ਦੇ ਨਾਲ ਹਟਾਇਆ ਜਾਂਦਾ ਹੈ, ਜੋੜਿਆ ਜਾਂਦਾ ਹੈ ਲਿਸਟਾਂ ਦੇ ਵਿੱਚ। ਹੂੰ, 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 ਤੇ ਜੁਲਾਈ 24 ਤੋਂ ਨਵੰਬਰ 24 ਤੱਕ ਮਹਾਰਾਸ਼ਟਰ ਦੇ ਵਿੱਚ ਵੋਟਰ ਲਿਸਟ 'ਚ ਲਗਭਗ 47 ਲੱਖ ਨਵੇਂ ਵੋਟਰ ਸ਼ਾਮਲ ਕੀਤੇ ਗਏ। ਹੂੰ, ਕਹਿੰਦੇ ਕਿ ਪੰਜਾਬ ਵਿਧਾਨ ਸਭਾ ਖੇਤਰਾਂ 'ਚ, ਹਲਕਿਆਂ 'ਚ ਔਸਤਨ 50,000 ਨਵੇਂ ਵੋਟਰ ਜੋੜੇ ਗਏ। ਇਹਨਾਂ ਦੇ ਵਿੱਚ 47 ਸੀਟਾਂ ਤੇ ਜੋ ਸੱਤਾਧਾਰੀ ਗੱਠਜੋੜ ਤੇ ਉਹਦੀਆਂ ਸਹਿਯੋਗੀ ਪਾਰਟੀਆਂ ਜਿੱਤੀਆਂ, ਹੂੰ, ਯਾਨੀ ਭਾਜਪਾ ਵਾਲੇ। ਤੇ ਫਿਰ ਉਹ ਕਹਿੰਦੇ ਆ ਕਿ 21 ਨਵੰਬਰ 24 ਤੱਕ 5 ਵਜੇ ਸੀ ਤਾਂ ਮਹਾਰਾਸ਼ਟਰ ਦੇ ਵਿੱਚ ਵੋਟਿੰਗ ਪਰਸੈਂਟ ਜਿਹੜਾ ਸੀਗਾ, ਯਾਨੀ ਪੋਲ ਹੋਈ ਵੋਟ 58.22 ਸੀ, ਜੋ ਰਾਤ 11:30 ਤੱਕ 65.02 ਹੋ ਗਈ ਤੇ ਫਾਈਨਲ ਰਿਪੋਰਟ 6.05 ਦੀ ਆ। ਤਾਂ ਉਹ ਕਹਿੰਦੇ ਕਿ ਕਾਊਂਟਿੰਗ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਇਹ ਸਭ ਕੁਝ ਹੁੰਦਾ ਹੈ। ਯਾਨੀ 1 ਘੰਟੇ ਦੇ ਵਿੱਚ, ਯਾਨੀ 5 ਵਜੇ ਤੋਂ 6 ਵਜੇ ਦੇ ਵਿੱਚ ਲਗਭਗ 76 ਲੱਖ ਵੋਟ ਪੈ ਗਏ। ਦੇਖੋ, ਇਹ ਬੜਾ ਗੰਭੀਰ ਮਸਲਾ। ਮੈਂ ਕਹਿੰਦਾ ਕਿ ਇਸ ਮਸਲੇ ਤੇ ਈਵੀਐਮ ਦੇ ਨਾਲੋਂ ਇਹ ਮਸਲਾ ਬਹੁਤ ਖਤਰਨਾਕ ਹੈ। ਈਵੀਐਮ ਦੇ ਮਗਰ ਪੈ ਜਾਂਦੇ ਆ, ਜਦ ਕਿ ਈਵੀਐਮ 'ਚ ਇਹ ਸਾਬਤ ਬਹੁਤਾ ਕੁਝ ਨਹੀਂ ਕਰ ਪਾਉਂਦੇ। ਆਹ ਚੀਜ਼ ਹੈ ਜਿਹਦੇ ਵਿੱਚ ਇਹ ਫਸ ਜਾਣਗੇ। ਹਰਿਆਣੇ 'ਚ ਵੀ ਇਦਾਂ ਹੋਇਆ, ਮਹਾਰਾਸ਼ਟਰ 'ਚ ਵੀ ਇਦਾਂ ਹੋਇਆ, ਪਹਿਲਾਂ ਵੀ ਇਦਾਂ ਹੋਇਆ। ਤੇ ਜਿੱਥੇ ਵੀ ਇਸ ਤਰ੍ਹਾਂ, ਹੁਣ ਮੈਂ ਤੁਹਾਨੂੰ ਦੱਸਦਾ, ਮੈਂ ਇੱਕ ਮਿਸਾਲ ਦੇ ਦਿੰਦਾ, ਇਹਦੇ ਤੇ ਮੈਂ 1 ਮਿੰਟ ਲਵਾਂਗਾ ਤਾਂ ਕਿ ਤੁਹਾਨੂੰ ਤੇ ਆਡੀਅנס ਨੂੰ ਬੜੇ ਸਾਦੇ ਢੰਗ ਨਾਲ ਸਮਝ ਆ ਜਾਵੇ। ਜੀ ਜੀ। ਹੁਣ ਮੰਨ ਲਓ ਮੇਰਾ ਪਿੰਡ ਹੈ, ਉਹਦੀ 2000 ਵੋਟ ਹੈ। ਹਾਂਜੀ। ਵੋਟਾਂ ਵਾਲੇ ਦਿਨ ਟੋਟਲ ਵੋਟ ਪੋਲ ਹੋਈ, ਲਾ ਲਓ 1800। ਹਾਂਜੀ। 1800 5 ਵਜੇ ਤੱਕ ਟਾਈਮ ਸੀਗਾ ਤੇ 17 ਤੋਂ 100 ਬੰਦਾ ਭੁਗਤ ਗਿਆ, 100 ਕੁ ਬੰਦਾ ਰਹਿ ਗਿਆ ਲਾਈਨ ਦੇ ਵਿੱਚ, ਯਾਨੀ ਜਿਹੜਾ 5 ਵਜੇ ਤੋਂ ਬਾਅਦ ਸੀਗਾ ਨਾ। ਠੀਕ ਹੈ ਜੀ। ਹੁਣ ਉਹਨੂੰ ਤੁਸੀਂ ਪਰਸੈਂਟੇਜ ਦੇ ਹਿਸਾਬ ਨਾਲ ਜੇ ਇੱਥੇ ਕੈਲਕੂਲੇਟ ਕਰ ਸਕੋ ਤੇ ਆਡੀਅנס ਨੂੰ ਦੱਸ ਦਿਓ ਕਿ 1800 ਟੋਟਲ ਪੋਲ ਆ, ਉਹਦੇ ਚ 100 ਜਾਂ 50 ਵੋਟਰ ਰਹਿ ਗਏ, ਤਾਂ ਕੀ ਬਣਿਆ ਟੋਟਲ ਵੋਟ ਦਾ? ਹਾਂਜੀ, ਸ਼ਾਇਦ 90 ਦੇ ਬਹੁਤ ਛੋਟਾ, ਮਤਲਬ ਕਿ ਇੱਕ ਛੋਟਾ ਹਿੱਸਾ ਬਣ ਗਿਆ। ਲਾ ਲਓ ਆਪਾਂ ਬਹੁਤ, ਮਤਲਬ ਕਿ ਲੋ ਲੈਵਲ ਦੀ ਇਕਾਈ ਤੋਂ ਸ਼ੁਰੂ ਕੀਤੀ ਹੈ ਨਾ ਗੱਲ। ਹਾਂਜੀ ਹਾਂਜੀ। ਤੇ ਜੇ ਆਪਾਂ ਇੱਕ ਹਲਕੇ ਨੂੰ ਲੈ ਲਈਏ ਕਿ ਇੱਕ ਹਲਕੇ 'ਚ 5 ਵਜੇ ਤੋਂ 6 ਵਜੇ ਤੱਕ ਦਾ ਜਿਹੜਾ ਵੋਟਰ ਰਹਿ ਗਿਆ ਹੋਏਗਾ, ਉਹ ਕਿੰਨਾ ਕੁ ਹੋਏਗਾ? ਵੱਧ ਤੋਂ ਵੱਧ 1%। ਪੂਰੇ ਮੁਲਕ ਦੇ ਵਿੱਚ ਵੀ ਜੇ ਇਹਨੂੰ ਲਾ ਲਈਏ 1 ਜਾਂ 2%। ਹਾਂਜੀ ਹਾਂਜੀ। ਪਰ ਇਹ ਕਮਾਲ ਦੀ ਗੱਲ ਹੈ ਕਿ 5 ਵਜੇ ਮਹਾਰਾਸ਼ਟਰ ਦੇ ਵਿੱਚ 52% ਆ। ਤੇ ਯਾਨੀ ਇਲੈਕਸ਼ਨ ਤੋਂ ਕੁਝ ਘੰਟੇ ਪਹਿਲਾਂ ਅਪਡੇਟ ਹੋ ਕੇ ਉਹ ਪਹੁੰਚ ਜਾਂਦਾ ਹੈ 66 ਪੁਆਇੰਟ, ਯਾਨੀ ਕਿੰਨਾ ਫਰਕ ਹੋ ਗਿਆ? 8%। 8% ਦਾ। ਔਰ ਜਿੱਥੇ, ਅੱਛਾ, ਭਾਜਪਾ ਹਾਰੀ ਹੈ ਝਾਰਖੰਡ। ਮੈਂ ਝਾਰਖੰਡ ਦਾ ਡਾਟਾ ਚੱਕਿਆ ਕਿਉਂਕਿ ਕੰਮ ਕਰਦੇ ਰਹੀਦਾ। ਝਾਰਖੰਡ ਦੇ ਵਿੱਚ ਜਿਹੜਾ ਵੋਟ ਪੋਲ, ਕਿਉਂਕਿ ਮੇਰਾ ਮੰਨਣਾ ਪੂਰੇ ਦੇਸ਼ ਦੇ ਵਿੱਚ 1% ਤਾਂ ਵੋਟ ਮਤਲਬ ਕਿ ਅਪਡੇਟ ਹੋ ਸਕਦੀ ਆ। ਜੀ ਜੀ। ਅੰਕੜਾ ਅਪਡੇਟ ਹੋ ਸਕਦਾ 5 ਵਜੇ ਤੋਂ ਬਾਅਦ। ਠੀਕ ਹੈ ਨਾ ਜੀ। ਹੱਦ 1, 1.5, 2। ਝਾਰਖੰਡ 'ਚ 1% ਹੀ ਵਧਿਆ 5 ਵਜੇ ਤੋਂ ਬਾਅਦ। ਝਾਰਖੰਡ 'ਚ ਭਾਜਪਾ ਹਾਰ ਜਾਂਦੀ ਹੈ। ਹਰਿਆਣੇ 'ਚ ਵੀ 8-10% ਵਧਿਆ।
ਹੂੰ, ਹੂੰ, ਉੱਥੇ ਵੀ ਜਿੱਤਦੀ ਆ, ਇੱਥੇ ਵੀ ਜਿੱਤਦੀ ਆ। ਸੋ ਹੂੰ, ਆਹ ਗੱਲ ਜਿਹੜੀ ਹੈ ਨਾ, ਉਹ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਜ਼ਿਆਦਾ ਬਾਰੀਕੀ ਨਾਲ ਕਰਨ ਦੀ ਜ਼ਰੂਰਤ ਸੀ। ਜਦੋਂ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਹੂੰ, ਕਿ ਹੂੰ, ਤੁਸੀਂ ਪੈਸੇ ਭਰ ਕੇ ਤੇ ਮਤਲਬ ਕਿ ਕੋਈ ਵੀ ਹਾਰਿਆ ਕੈਂਡੀਡੇਟ ਜਿਹੜਾ ਹੈ, ਉਹ 7 ਦਿਨ ਦੇ ਅੰਦਰ ਅੰਦਰ 42,000 ਰੁਪਈਆ ਭਰ ਕੇ ਤੇ ਦੁਬਾਰਾ ਕੁਛ ਈਵੀਐਮ ਦੀ ਗਿਣਤੀ ਕਰਵਾ ਸਕਦਾ ਹੈ। ਤੁਸੀਂ ਉਹ ਕਿਉਂ ਨਹੀਂ ਕਰਵਾ ਰਹੇ? ਹੂੰ, 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 ਕਿਉਂ ਨਹੀਂ ਕਰਵਾ ਰਹੇ? ਉਹ ਕਾਂਗਰਸ ਦੇ ਵਿੱਚ ਵੀ ਨੁਕਸ ਹੈਗੇ ਆ। ਪਰ ਮੇਰੇ ਖਿਆਲ ਦੇ ਨਾਲ ਜੋ ਖੜਗੇ ਸਾਹਿਬ ਨੇ ਅੰਕੜੇ ਪੇਸ਼ ਕੀਤੇ ਆ, ਮੈਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਆ ਕਿ ਦਰਅਸਲ ਕਿਰਪਾ ਇੱਥੇ ਆ ਜਿਹੜੀ ਭਾਜਪਾ ਨੂੰ ਮਿਲਦੀ ਆ। ਹੂੰ। ਜੀ, ਜੀ, ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਕੋਈ ਉਹੋ ਜਿਹੀ ਸਟੋਰੀ ਜਿਹੜੀ ਤੁਹਾਨੂੰ ਇੰਸਪਾਇਰ ਕਰ ਸਕੇ, ਜਿਹਦੇ ਵਿੱਚ ਤੁਸੀਂ ਇਹ ਮਹਿਸੂਸ ਕਰ ਸਕੋ ਕਿ ਸਮਾਜ ਦੇ ਵਿੱਚ ਕੁਛ ਵਧੀਆ ਵੀ ਵਾਪਰ ਰਿਹਾ, ਸਮਾਜ ਦੇ ਵਿੱਚ ਕੁਛ ਚੰਗਾ ਵੀ ਹੋ ਰਿਹਾ। ਇੱਕ ਜਿਹੜੀ ਖਬਰ ਆ ਲੰਘੇ ਦਿਨੀ, ਉਹਦੇ ਉੱਤੇ ਚਰਚਾ ਹੋਣੀ ਚਾਹੀਦੀ ਸੀ ਪਰ ਹੋ ਨਾ ਸਕੀ। ਇੱਕ ਬੀਬੀ ਹੈ, ਪੰਜਾਬ ਦੀ ਹੋਈ ਹੈ, ਪਰ ਉਹ ਪਰਾਲੀ, ਗੋਹੇ ਤੋਂ ਤੇ ਹੋਰ ਰਹਿੰਦ ਖੂੰਹਦ ਤੋਂ ਬਾਇਓਮਾਸ ਬਣਾ ਕੇ ਵੇਚਦੀ ਹੈ ਤੇ ਉਹਨੇ ਆਪਣਾ ਸਟਾਰਟਅਪ ਜਿਹੜਾ ਉਹ ਸ਼ੁਰੂ ਕੀਤਾ ਹੈ। ਇਹ ਜਿਹੜੀ ਬੀਬੀ ਹੈ, ਇਹਦਾ ਨਾਮ ਦੱਸਿਆ ਗਿਆ ਹੈ ਹਰਪ੍ਰੀਤ ਕੌਰ, ਤੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਆ ਮਾਝਾ, ਇੱਥੋਂ ਦੀ ਰਹਿਣ ਵਾਲੀ ਆ। ਇਹਨੇ ਕੀ ਕੀਤਾ, ਇਹਦੇ ਮਨ ਦੇ ਵਿੱਚ ਆਈਡੀਆ ਕਿਵੇਂ ਆਇਆ, ਇਹਦੇ ਬਾਰੇ ਆਪਾਂ ਡਿਟੇਲ ਦੇ ਨਾਲ ਤੁਹਾਨੂੰ ਦੱਸਾਂਗੇ। ਪਰ ਅੱਜ ਕੱਲ੍ਹ ਉਹ ਹਰਿਆਣੇ ਦੇ ਵਿੱਚ ਉਹਨਾਂ ਨੇ ਜਾ ਕੇ, ਗੁਹਾਣਾ ਇੱਕ ਇਲਾਕਾ, ਉੱਥੇ ਜਾ ਕੇ ਉਹਨਾਂ ਨੇ ਬਾਇਓਮਾਸ ਜਿਹੜਾ ਪਲਾਟ ਆ ਉਹ ਲਾਇਆ, ਪਲਾਂਟ ਤੇ ਕਾਰਖਾਨਾ ਕਹਿ ਲਓ, ਫੈਕਟਰੀ ਕਹਿ ਲਓ, ਤੇ ਉਹ ਹੁਣ ਚੰਗੀ ਚੋਖੀ ਕਮਾਈ ਜਿਹੜੀ ਇੱਕ ਮਹੀਨੇ ਦੀ ਉਹ ਕਰ ਰਹੇ ਨੇ, ਚੰਗੀ ਵਧੀਆ ਅਮਾਊਂਟ ਦੇ ਵਿੱਚ। ਉਹਨਾਂ ਨੇ ਅਮਾਊਂਟ ਵੀ ਦੱਸੀ ਗਾਂਹ ਜਾ ਕੇ ਸਟੋਰੀ ਦੇ ਵਿੱਚ। ਇਹਨਾਂ ਨੂੰ ਜਿਹੜਾ ਆਈਡੀਆ ਆ, ਇਹ ਪਹਿਲਾਂ ਤਾਂ ਘਰ ਦਾ ਗੁਜ਼ਾਰਾ, ਇਹਨਾਂ ਦਾ ਪਤੀ ਦਿਹਾੜੀ ਮਜ਼ਦੂਰੀ ਕਰਦਾ ਸੀਗਾ, ਛੋਟੀ ਜਿਹੀ ਕਿਸਾਨੀ ਹੈ, ਥੋੜੀ ਜਿਹੀ ਪੈਲੀ ਦੀ, ਤੇ ਇਹਨਾਂ ਨੇ ਪੈਟਰੋਲ ਪੰਪ ਦੇ ਉੱਤੇ ਵੀ ਕੰਮ ਕੀਤਾ। ਹੌਲੀ ਹੌਲੀ ਇਹਨਾਂ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਰਿਸੈਪਸ਼ਨ ਦਾ ਕੰਮ ਮਿਲ ਗਿਆ, ਕਿਉਂਕਿ ਗੱਲਬਾਤ ਡੀਲਿੰਗ ਚੰਗੀ ਹੋਣੀ ਹੈ। ਤਾਂ ਉਸ ਤੋਂ ਬਾਅਦ ਹਰਪ੍ਰੀਤ ਨੇ ਕਿਹਾ ਕਿ ਮੇਰੇ ਪਤੀ ਨੂੰ ਬਾਇਓਮਾਸ ਦੇ ਬਾਰੇ, ਕਿਉਂਕਿ ਉਹਨਾਂ ਨੇ ਦਿਹਾੜੀ ਮਜ਼ਦੂਰੀ ਕਰਨ ਦੇ ਦਰਮਿਆਨ ਇਹਨਾਂ ਫੈਕਟਰੀਆਂ ਦੇ ਵਿੱਚ ਕੰਮ ਵੀ ਕੀਤਾ ਸੀ, ਤਾਂ ਉਹਨਾਂ ਨੂੰ ਚੰਗੀ ਨੌਲੇਜ ਸੀ ਕਿ ਬਾਇਓਮਾਸ ਬਣਦਾ ਕਿਵੇਂ ਹੈ, ਕੱਚਾ ਮਾਲ, ਰਹਿੰਦ ਖੂੰਹਦ, ਕਿਉਂਕਿ ਇਹਦੇ ਲਈ ਕੋਈ ਜ਼ਿਆਦਾ ਤੁਹਾਨੂੰ ਰਹਿੰਦ ਖੂੰਹਦ ਦੀ ਲੋੜ ਨਹੀਂ, ਤੁਹਾਨੂੰ ਜਿਹੜੀਆਂ ਪਹਾੜੀ ਕਿੱਕਰਾਂ ਦਾ ਇਹਨਾਂ ਦਾ ਕੁਤਰਾ ਜਿਹਾ ਹੁੰਦਾ ਉਹ ਚਾਹੀਦਾ, ਤੁਹਾਨੂੰ ਲੱਕੜ ਚਾਹੀਦੀ ਥੋੜ੍ਹੀ ਬਹੁਤ ਅਮਾਊਂਟ ਦੇ ਵਿੱਚ, ਤੁਹਾਨੂੰ ਪਰਾਲੀ ਚਾਹੀਦੀ ਹੈ, ਗੋਹਾ ਚਾਹੀਦਾ। ਹੁਣ ਦੇਖੋ, ਸਭ ਤੋਂ ਵੱਡੀ ਗੱਲ, ਜੇ ਕੋਈ ਕਿਸੇ ਬੰਦੇ ਦੀ ਸਿਆਣਪ ਦੀ ਤੁਸੀਂ ਪਰਖ ਕਰਨੀ ਹੈ, ਕਿਸੇ ਬੰਦੇ ਦੇ ਬਾਰੇ ਜਾਣਨਾ ਕਿ ਇਹਨੇ ਕਾਰੋਬਾਰ ਨੂੰ ਚਲਾ ਕਿਸ ਤਰੀਕੇ ਨਾਲ ਰਿਹਾ। ਪਹਿਲੀ ਗੱਲ ਤਾਂ ਆਪਾਂ ਲੰਘੇ ਦਿਨਾਂ ਦੇ ਵਿੱਚ ਕਮਲਾ ਹੈਰਿਸ ਤੇ ਟਰੰਪ ਦੀ ਜਦੋਂ ਕੰਪੇਨ ਚੱਲ ਰਹੀ ਸੀ, ਤੇ ਉਹ ਆਪਾਂ ਗੱਲਾਂ ਸੁਣਦੇ ਰਹੇ ਲੋਕਾਂ ਤੋਂ ਕਿ ਬਈ ਬੀਬੀਆਂ ਤਾਂ ਨੇਸ਼ਨ ਨੂੰ ਚਲਾ ਹੀ ਨਹੀਂ ਸਕਦੀਆਂ। ਬੀਬੀਆਂ ਘਰ ਚਲਾ ਰਹੀਆਂ ਨੇ, ਬੀਬੀਆਂ ਦੁਨੀਆ ਦੇ ਵਿੱਚ ਇਸ ਟਾਈਮ 14-15 ਮੁਲਕ ਨੇ ਜਿੱਥੇ ਬੀਬੀਆਂ ਲੀਡ ਕਰ ਰਹੀਆਂ ਨੇ। ਜਰਮਨੀ ਦੀ ਚਾਂਸਲਰ ਰਹੀ ਹੈ ਐਂਜਲਾ ਮਾਰਕਲ, ਉਹ ਦੁਨੀਆ ਦੇ ਵਿੱਚ ਪ੍ਰਭਾਵੀ ਜਿਹੜਾ ਨੰਬਰ ਥਾਂ ਆਪਣਾ ਉਹ ਛੱਡ ਕੇ ਗਈ ਆ। ਖੈਰ, ਉਹ ਤਾਂ ਚਲੋ ਸਿਆਸੀ ਬਹਿਸ ਸੀ, ਉਹਦੇ 'ਚ ਆਪਾਂ ਨਹੀਂ ਪੈਂਦੇ। ਪਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿੰਦਾ ਕਿ ਜਿਹੜੀ ਕਾਮਯਾਬੀ ਆ, ਉਹਨੇ ਜੈਂਡਰ ਨਹੀਂ ਦੇਖਣਾ, ਜਾਂ ਜਿਹੜੀ ਸਫਲਤਾ ਉਹਨੇ ਜੈਂਡਰ ਨਹੀਂ ਦੇਖਣਾ, ਉਹਨੇ ਦ੍ਰਿੜਤਾ ਦੇਖਣੀ, ਤੁਹਾਡੀ ਮਿਹਨਤ ਲੱਗਣ ਦੀ ਦ੍ਰਿੜਤਾ ਕਿੰਨੀ ਹੈ। ਬੀਬੀਆਂ ਤਾਂ ਅਜਿਹੀਆਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ, ਜਿਹੜੀਆਂ ਬੀਬੀਆਂ ਨੇ ਬੰਦਿਆਂ ਵੱਲੋਂ ਛੱਡੇ ਕੰਮ ਜਾਂ ਬੰਦਿਆਂ ਵੱਲੋਂ ਫਲੋਪ ਹੋਏ ਕੰਮ, ਉਹਨਾਂ ਨੂੰ ਐਸੀ ਕਿੱਕ ਮਾਰੀ, ਐਸੀ ਸੈਲਫ ਮਾਰੀ ਕਿ ਅੱਜ ਉਹ ਕੰਮ ਸਿਰੇ ਤੇ ਨੇ। ਤੇ ਜੇ ਕਿਤੇ ਉਹ ਬੀਬੀਆਂ ਦੇ ਉਹਨਾਂ ਦੇ ਨਾਮ ਤੁਹਾਨੂੰ ਦੱਸਦੇ, ਤੁਸੀਂ ਹੈਰਾਨ ਹੋ ਜਾਓਗੇ। ਚਲੋ ਖੈਰ, ਆਪਾਂ ਉਹਨਾਂ ਗੱਲਾਂ 'ਚ ਨਹੀਂ ਪੈਂਦੇ। ਆਪਣਾ ਮਸਲਾ ਤੁਹਾਨੂੰ ਕੁਛ ਨਾ ਕੁਛ ਵਧੀਆ ਦੱਸਣ ਦਾ। ਇਹ ਜਦੋਂ ਬੀਬੀ ਰੈਸਟੋਰੈਂਟ ਦੇ ਵਿੱਚ ਕੰਮ ਕਰਦੀ ਸੀ ਰਿਸੈਪਸ਼ਨਿਸਟ ਦੇ ਤੌਰ ਤੇ, ਤਾਂ ਉਦੋਂ ਇਹਨਾਂ ਦਾ ਪਤੀ ਦਿਹਾੜੀ ਮਜ਼ਦੂਰੀ ਕਰ ਰਿਹਾ ਸੀਗਾ। ਦੋਨਾਂ ਨੇ ਰਲ ਕੇ ਇਹ ਸੋਚਿਆ ਕਿ ਕਿਉਂ ਨਾ ਆਪਾਂ ਇੱਕ ਬਾਇਓਮਾਸ ਦੀ ਫੈਕਟਰੀ ਲਾ ਲਈਏ, ਕਿਉਂਕਿ ਸਰਕਾਰਾਂ ਸਟਾਰਟਅਪ ਸ਼ੁਰੂ ਕਰਨ ਦੇ ਲਈ ਚੰਗਾ ਚੋਖਾ ਜਿਹੜਾ ਬਜਟ ਆ ਉਹ ਦੇ ਰਹੀਆਂ ਨੇ, ਲੋਨ ਵਗੈਰਾ ਵੀ ਮਿਲ ਜਾਂਦਾ ਜੇਕਰ ਤੁਹਾਨੂੰ ਚੰਗੀ ਤਰ੍ਹਾਂ ਜਾਣਕਾਰੀ ਹੋਵੇ। ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਸੋਚਿਆ ਵੀ ਜੇ ਆਪਾਂ, ਕਿਉਂਕਿ ਇਹ ਸੰਗਰੂਰ ਦੇ ਰਹਿਣ ਵਾਲੇ ਨੇ, ਮਾਝਾ ਪਿੰਡ ਦੇ, ਉਹਨਾਂ ਨੇ ਇਹ ਸੋਚਿਆ ਵੀ ਜੇਕਰ ਆਪਾਂ ਇੱਥੇ ਲਾਵਾਂਗੇ ਤਾਂ ਆਪਾਂ ਨੂੰ ਜਿਹੜਾ ਮਾਲ ਆ ਕੱਚਾ, ਚਾਹੇ ਉਹ ਗੋਹੇ ਦੇ ਰੂਪ ਦੇ ਵਿੱਚ ਆ, ਚਾਹੇ ਉਹ ਲੱਕੜ ਦੇ ਰੂਪ ਦੇ ਵਿੱਚ ਆ, ਚਾਹੇ ਉਹ ਪਰਾਲੀ ਦੇ ਰੂਪ ਦੇ ਵਿੱਚ ਆ, ਕੋਈ ਵੀ ਪਰਾਲੀ ਨੂੰ ਛੱਡ ਕੇ ਕਹਿੰਦੇ ਸਾਨੂੰ ਗੰਨੇ ਦੀ ਜਿਹੜੀ ਆਪਾਂ ਕਹਿ ਦਿੰਦੇ ਆ ਕਿ ਜੂਸ ਵਾਲੇ ਕੱਢਦੇ ਨਹੀਂ ਹੁੰਦੇ, ਜਿਹੜਾ ਗੰਨੇ ਦਾ ਰਸ ਕੱਢਣ ਤੋਂ ਬਾਅਦ ਉਹਦੀ ਖੋਰੀ ਕਹਿ ਦਿੰਦੇ ਆ ਅਸੀਂ ਤਾਂ ਉਹਨੂੰ ਆਮ ਭਾਸ਼ਾ ਦੇ ਵਿੱਚ, ਉਹ ਜਿਹੜਾ ਛਿਲਕਾ ਜਿਹਾ ਉਹਦਾ ਬਚ ਜਾਂਦਾ, ਉਹ ਕਹਿੰਦੇ ਸਾਨੂੰ ਇੱਥੋਂ ਪੰਜਾਬ ਚੋਂ ਨਹੀਂ ਮਿਲਣਾ। ਇਹਨਾਂ ਨੇ ਉਹਦੇ ਲਈ ਚੁਣਿਆ ਗੁਹਾਣਾ ਸ਼ਹਿਰ। ਚੋਣ ਕਿਉਂ ਕੀਤੀ? ਇੱਕ ਤਾਂ ਗੁਹਾਣੇ ਸ਼ਹਿਰ ਦੇ ਵਿੱਚ ਗਊਸ਼ਾਲਾ ਬਹੁਤ ਆ, ਉਸ ਇਲਾਕੇ ਦੇ ਵਿੱਚ। ਉਹ ਕਹਿੰਦੇ ਗੋਹਾ ਇੱਥੋਂ ਮਿਲ ਸਕਦਾ ਆਸਾਨੀ ਦੇ ਨਾਲ। ਫਿਰ ਯੂਪੀ ਤੋਂ ਤੇ ਹਰਿਆਣੇ ਦੇ ਉਹਨਾਂ ਇਲਾਕਿਆਂ ਦੇ ਵਿੱਚ ਗੰਨੇ ਦੀ ਜਿਹੜੀ ਉਹ ਖੋਰੀ ਆ ਉਹ ਬਹੁਤ ਮਿਲ ਜਾਂਦੀ ਆ। ਪਰਾਲੀ ਦਾ ਤਾਂ ਚਲੋ ਕੋਈ ਮਸਲਾ ਹੀ ਨੀਗਾ। ਇਹਨਾਂ ਨੇ ਉਹ ਉੱਥੇ ਜਾ ਕੇ ਆਪਣਾ ਸਟਾਰਟਅਪ ਸ਼ੁਰੂ ਕੀਤਾ। ਸਟਾਰਟਅਪ ਸ਼ੁਰੂ ਕਰਨ ਤੋਂ ਬਾਅਦ ਇਹਨਾਂ ਨੇ ਉੱਥੇ ਹੌਲੀ-ਹੌਲੀ ਪੈਰ ਲਾਏ। ਅੱਜ ਇਹ ਬੰਦੇ ਚੰਗੇ ਚੋਖੀ ਕਮਾਈ ਕਰ ਰਹੇ ਆ। ਤਕਰੀਬਨ ਜਿਹੜੀ ਉਹਨਾਂ ਨੇ ਮੀਡੀਆ ਨੂੰ ਦੱਸੀ ਹੈ 4 ਲੱਖ ਰੁਪਈਆ ਮਹੀਨੇ ਦੀ ਬਚਤ ਕਹਿ ਰਹੇ ਨੇ। ਉਹ ਕਹਿੰਦੇ ਕਿ ਇਸ ਟਾਈਮ ਅਸੀਂ ਅੰਦਾਜ਼ਨ ₹3.50 ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਇਹਨੂੰ ਵੇਚਦੇ ਹਾਂ ਬਾਇਓਮਾਸ ਨੂੰ, ਜਿਹੜੀ ਕਿ ਬਾਇਓਮਾਸ ਬਾਲਣ ਆਪਾਂ ਕਹਿ ਦਿੰਦੇ ਹਾਂ। ਤੇ 1 ਮਹੀਨੇ ਦੇ ਵਿੱਚ ਤਕਰੀਬਨ 12 ਤੋਂ 13 ਗੱਡੀਆਂ ਜਿਹੜੀਆਂ ਉਹ ਬਾਇਓਮਾਸ ਦੀਆਂ ਅਸੀਂ ਵੇਚ ਦਿੰਦੇ ਹਾਂ, ਤੇ ਸਾਨੂੰ ਸਾਰਾ ਖਰਚਾ ਕੱਢ ਕੇ ਲੇਬਰ ਦਾ ਜਾਂ ਹੋਰ ਜਿੰਨੀ ਵੀ ਇਨਪੁਟ ਕਾਸਟ ਹੁੰਦੀ ਆ, ਜਿੰਨੀ ਵੀ ਲਾਗਤ ਆਉਂਦੀ ਆ, ਤਾਂ 4 ਲੱਖ ਰੁਪਈਆ ਅਸੀਂ ਮਹੀਨੇ ਦਾ ਕਮਾ ਰਹੇ ਹਾਂ। ਜੇ ਕਿਸੇ ਨੂੰ ਯਕੀਨ ਨਹੀਂ ਗਾ ਇਸ ਗੱਲ ਦੇ ਉੱਤੇ, ਜੇ ਕਿਸੇ ਨੂੰ ਇਹ ਝੂਠ ਲੱਗਦਾ ਹੈ, ਤਾਂ BBC ਤੇ ਜਾ ਕੇ ਸਟੋਰੀ ਪੜ੍ਹੀ ਜਾ ਸਕਦੀ ਹੈ ਹਰਪ੍ਰੀਤ ਕੌਰ ਦੀ, ਮੈਂ ਉੱਥੋਂ ਹੀ ਪੜ੍ਹੀ ਹੈ। ਖੈਰ,
ਤੇ ਉਹ ਕਹਿੰਦੇ ਕਿ ਅਸੀਂ ਜਿਹੜੇ ਸਾਡੇ ਮਜ਼ਦੂਰ ਨੇ ਉਹ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਨੇ, 8-8 ਸ਼ਿਫਟਾਂ ਦੀਆਂ ਜਿਹੜੀਆਂ ਰਾਤ ਨੂੰ ਅੱਡ ਸ਼ਿਫਟਾਂ ਨੇ, 24 ਘੰਟੇ ਇਹਨਾਂ ਦੀ ਜਿਹੜੀ ਫੈਕਟਰੀ ਚੱਲਦੀ ਆ। ਤੇ ਅਸੀਂ ਕਹਿੰਦੇ ਕਿ ਉਹਨਾਂ ਨੂੰ ਇੱਕ ਚੰਗੀ ਚੋਖੀ ਰਹਿਣਾ ਖਾਣਾ ਵੀ ਦਿੰਦੇ ਤੇ ₹12,000 ਪ੍ਰਤੀ ਮਜ਼ਦੂਰ, ਕਿਉਂਕਿ ਉੱਥੇ ਮਤਲਬ ਕੰਮ ਕਰਨਾ ਪੈਂਦਾ, ਅਵੇਲੇਬਲ ਰਹਿਣਾ ਪੈਂਦਾ ਮਜ਼ਦੂਰਾਂ ਨੂੰ, ਤੇ ਇਸ ਕਰਕੇ ਉਹ ਜਦਕਿ ਹੋਰ ਫੈਕਟਰੀਆਂ ਦੇ ਵਿੱਚ ਇੰਨੀ ਮਜ਼ਦੂਰੀ ਸ਼ਾਇਦ ਮਿਲ ਵੀ ਜਾਂਦੀ ਹੋਣੀ ਹੈ 10-12,000, ਪਰ ਉੱਥੇ ਕੋਈ ਰਿਹਾਇਸ਼ ਨਹੀਂ ਮਿਲਦੀ ਜਾਂ ਉਹਨਾਂ ਨੂੰ ਰੋਟੀ ਟੁੱਕ ਨਹੀਂ ਮਿਲਦਾ। ਉਹ ਕਹਿੰਦੇ ਕਿ ਜੇਕਰ ਇਸ ਤਰੀਕੇ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਲੱਗ ਜਾਣ ਤਾਂ ਪਰਾਲੀ ਦੀ ਸਮੱਸਿਆ ਦਾ ਵੱਡੇ ਪੱਧਰ ਤੇ ਹੱਲ ਹੋ ਸਕਦਾ ਹੈ, ਕਿਉਂਕਿ ਪਰਾਲੀ ਨੂੰ ਕਿਸਾਨ ਆਪਣੇ ਖੇਤਾਂ ਦੇ ਵਿੱਚ ਅੱਗ ਲਗਾ ਕੇ ਖਰਾਬ ਕਰ ਰਹੇ ਨੇ। ਉਹ ਕਹਿੰਦੇ ਕਿ ਕੀਮਤੀ ਪਰਾਲੀ ਤੋਂ ਅਜਿਹੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਮਹਿੰਗੇ ਭਾਅ ਦੇ ਉੱਪਰ ਵੇਚੀਆਂ ਜਾ ਸਕਦੀਆਂ ਨੇ। ਜਿਹੜੇ ਮਾਹਰ ਨੇ ਉਹ ਕਹਿੰਦੇ ਕਿ ਨਾ ਵਰਤੋਂਯੋਗ ਪਦਾਰਥ ਜਿਹੜੇ ਝੋਨੇ ਦੀ ਪਰਾਲੀ, ਗੰਨੇ ਦੀ ਮੈਲੀ, ਗੰਨੇ ਦੀਆਂ ਪੱਤੀਆਂ, ਪਸ਼ੂਆਂ ਦਾ ਗੋਹਾ, ਇਹ ਬਾਇਓ ਪਲਾਂਟ ਦੇ ਵਿੱਚ ਲੱਗਦੇ ਆ ਤੇ ਇਹਨਾਂ ਦੀ ਵਰਤੋਂ ਫੈਕਟਰੀਆਂ ਦੀਆਂ ਜਿਹੜੀਆਂ ਭੱਠੀਆਂ, ਇੱਟਾਂ ਦੇ ਭੱਠੇ ਬਣਾਉਣ ਦੇ ਵਿੱਚ ਬਾਲਣ ਦੇ ਤੌਰ ਤੇ ਹੁੰਦੀ ਹੈ। ਪੰਜਾਬ ਦੇ ਵਿੱਚ ਜਿਹੜੇ ਭੱਠੇ ਆ ਤੁਹਾਨੂੰ ਪਤਾ ਉਹ ਕਿੱਥੋਂ ਬਾਲਣ ਮੰਗਵਾਉਂਦੇ ਆ, ਉਹ ਗਵਾਰਾ ਜਾਂ ਜਿਹੜਾ ਉਹਨੂੰ ਬਾਲਣ ਦੇ ਤੌਰ ਤੇ ਵਰਤਦੇ ਆ, ਰਾਜਸਥਾਨ ਦੇ ਵਿੱਚੋਂ ਮੰਗਵਾਉਂਦੇ ਆ ਉਹ, ਕਿਉਂਕਿ ਉੱਥੋਂ ਉਹਨਾਂ ਨੂੰ ਸਸਤਾ ਪੈਂਦਾ। ਟਰਾਂਸਪੋਰਟ ਦਾ ਖਰਚਾ ਪੰਜਾਬ ਦੇ ਵਿੱਚ ਤਾਂ ਕਿਤੇ ਹੁੰਦਾ ਹੀ ਨਹੀਂ ਗਵਾਰਾ, ਰਾਜਸਥਾਨ ਦੇ ਵਿੱਚ ਵੀ ਇੱਕ ਹਿੱਸੇ ਨੂੰ ਛੱਡ ਦਿਓ ਕਿਤੇ ਹੁੰਦਾ ਹੀ ਨਹੀਂਗਾ। ਹਰਿਆਣੇ ਦਾ, ਰਾਜਸਥਾਨ ਦੇ ਵਿੱਚ ਤੁਹਾਨੂੰ ਪਤਾ ਬਰਾਨੀ ਪੈਲੀਆਂ ਨੇ, ਖੁਸ਼ਕ ਥਾਵਾਂ, ਉੱਥੇ ਗਵਾਰਾ ਬਹੁਤ ਜ਼ਿਆਦਾ ਹੁੰਦਾ ਤੇ ਉਹ ਗਵਾਰਾ ਇੱਕ ਵਾਰੀ ਵਿਕਿਆ ਬਹੁਤ ਮਹਿੰਗੇ ਭਾਅ ਸੀ। ਜਿਹੜੇ ਕਿਸਾਨ ਵਿਚਾਰੇ ਜਿਨ੍ਹਾਂ ਦੇ ਕੋਲੇ ਘਰ ਦੀ ਚਾਰ ਦੀਵਾਰੀ ਕਰਨ ਨੂੰ ਪੈਸੇ ਨਹੀਂ ਸੀ, ਉਹਨਾਂ ਦੇ ਘਰੇ ਵੀ ਬਲੈਰੋ ਗੱਡੀਆਂ ਖੜ ਗਈਆਂ ਸੀ ਇੱਕ ਟਾਈਮ ਆ ਕੇ ਗਵਾਰੇ ਦੇ ਕਰਕੇ। 33 ਤੋਂ ਲੈ ਕੇ ₹40,000 ਪ੍ਰਤੀ ਕੁਆਂਟਲ ਗਵਾਰੇ ਦਾ ਭਾਅ ਹੋ ਗਿਆ ਸੀਗਾ। ਨੈੱਟ ਤੇ ਕੱਢ ਕੇ ਦੇਖ ਸਕਦੇ ਹੋ। ਇਹ ਗੱਲਾਂ ਸ਼ਾਇਦ 5-7 ਸਾਲ ਪੁਰਾਣੀਆਂ ਨੇ, 2017-18 ਦੀਆਂ ਗੱਲਾਂ ਨੇ, ਜਦੋਂ ਗਵਾਰੇ ਦਾ ਭਾਅ ਇਸ ਲੈਵਲ ਤੇ ਗਿਆ ਸੀਗਾ। ਉਸ ਤੋਂ ਬਾਅਦ ਤਾਂ ਫਿਰ ਧਨਾੜ ਜਿਹੜੇ ਲੋਕ ਨੇ ਉਹਨਾਂ ਨੇ ਰਾਜਸਥਾਨ ਦੇ ਵਿੱਚ ਕਈ 100 ਏਕੜ ਪੈਲੀਆਂ ਠੇਕੇ ਤੇ ਲੈ ਕੇ ਗਵਾਰੇ ਦੀ ਖੇਤੀ ਕੀਤੀ, ਪਰ ਉਸ ਤੋਂ ਬਾਅਦ ਉਹ ਰੇਟ ਤਾਂ ਨਹੀਂ ਮਿਲਿਆ। ਚਲੋ ਚੰਗੀ ਚੋਖੀ ਆਮਦਨ ਅੱਜ ਵੀ ਲੋਕ ਗਵਾਰੇ ਦੀ ਖੇਤੀ ਦੇ ਵਿੱਚੋਂ ਕਰ ਰਹੇ ਨੇ। ਤੇ ਨਾਲ ਹੀ ਉਹ ਕਹਿੰਦੇ ਨੇ ਕਿ ਇਹ ਜਿਹੜੇ ਪਲਾਂਟ ਨੇ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਪਰਾਲੀ ਦੀ ਸਮੱਸਿਆ ਦਾ ਹੱਲ ਕਰ ਸਕਦੇ ਆ। ਇਹ ਗ੍ਰੀਨ ਫਿਊਲ ਕੈਟਾਗਰੀ ਦੇ ਵਿੱਚ ਆਉਂਦਾ, ਜਿਹੜਾ ਬਾਇਓਮਾਸ ਬਾਲਣ ਹੈ ਤੇ ਪ੍ਰਦੂਸ਼ਣ ਵੀ ਇਹਦੇ ਨਾਲ ਘੱਟ ਹੁੰਦਾ ਹੈ। ਤੇ ਇਹ ਪ੍ਰੋਜੈਕਟ ਲਾਉਣ ਦੇ ਲਈ ਜਿਹੜੀ CPCB ਆ ਉਹਦੇ ਵੱਲੋਂ 40% ਪਲਾਂਟ ਦੇ ਉੱਤੇ ਤੇ ਮਸ਼ੀਨਰੀ ਲਾਉਣ ਦੇ ਉੱਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ, ਤੇ ਜਿਹੜੀ ਕਿ ₹28 ਲੱਖ ਪ੍ਰਤੀ ਟਨ ਦੇ ਹਿਸਾਬ ਦੇ ਨਾਲ ਗ੍ਰਾਂਟ ਜਿਹੜੀ ਆ ਉਹ ਆਉਂਦੀ ਹੈ ਕਿ ਤੁਹਾਨੂੰ ਦੱਸਣਾ ਪੈਂਦਾ ਕਿ ਸਾਡੇ ਪਲਾਂਟ ਦੀ ਇੰਨੀ ਸਮਰੱਥਾ ਹੈ। ਇਸ ਟਾਈਮ ਹੋਰ ਵੀ ਜਿਹੜੀਆਂ ਉਹਨਾਂ ਨੇ ਮਤਲਬ ਸਟੋਰੀ ਕੀਤੀ ਤੇ ਉਹਨਾਂ ਨੇ ਦੇਖਿਆ ਕਿ ਵਾਕਈ ਇਹ ਗੱਲ ਗਰਾਊਂਡ ਦੇ ਉੱਤੇ ਕੰਮ ਕਰ ਸਕਦੀ ਹੈ ਜਾਂ ਇਹਦੇ ਨਾਲ ਪ੍ਰਭਾਵ ਜਿਹੜਾ ਉਹ ਕਮਾਈ ਦਾ ਵੀ ਪੈ ਸਕਦਾ। ਪੰਜਾਬ ਤੋਂ ਛੱਡ ਕੇ ਪੰਜਾਬ ਦੇ ਵਿੱਚ ਤਾਂ ਇੱਕ ਚੰਨੂ ਦੇ ਵਿੱਚ ਹੈ, ਗਿੱਦੜਬਾਹੇ ਦੇ ਕੋਲੇ 5-7 ਹੋਰ ਨੇ ਵੱਡੇ ਜਿਹੜੇ ਬਾਇਓਮਾਸ ਪਲਾਂਟ ਨੇ। ਹਰਿਆਣੇ ਦੇ ਵਿੱਚ ਇਸ ਦੀ ਜਿਹੜੀ ਬਾਇਓਮਾਸ ਪਲਾਂਟ ਦੇ ਵੱਲ ਕਾਫੀ ਕਿਸਾਨ ਨੇ, ਜਿਹੜਾ ਸ਼ਹਿਰੀ ਤਬਕਾ ਉਹਨਾਂ ਦੇ ਵੀ ਬਹੁਤ ਲਾਏ ਹੋਏ ਨੇ। ਹੁਣ ਕਹਿਣ ਤੋਂ ਭਾਵ ਕੀ ਆ, ਇੱਕ ਪਾਸੇ ਸਾਡੀਆਂ ਸਰਕਾਰਾਂ ਕੋਰਟਾਂ 'ਚ ਜਾ ਕੇ ਵਿਲਕ ਰਹੀਆਂ ਨੇ, ਅਦਾਲਤਾਂ ਦੇ ਵਿੱਚ ਜਾ ਕੇ ਕਿ ਪਰਾਲੀ ਹੈ ਜੀ, ਪਰਾਲੀ ਹੈ ਜੀ, ਪਰਾਲੀ ਹੈ, ਇਹਦਾ ਹੱਲ ਨਹੀਂ ਕੋਈ। ਦੂਜੇ ਪਾਸੇ ਕਿਸਾਨਾਂ ਤੇ ਪਰਚੇ ਪਾਏ ਜਾ ਰਹੇ ਨੇ, ਲਾਲ ਐਂਟਰੀਆਂ ਤੇ ਹੋਰ ਕਿੰਨਾ ਕੁਛ ਕੀਤਾ ਜਾ ਰਿਹਾ। ਪਰ ਸਰਕਾਰਾਂ ਉੱਦਮੀ ਲੋਕਾਂ ਨੂੰ ਅੱਗੇ ਨਹੀਂ ਲਿਆ ਰਹੀਆਂ। ਇੱਥੇ ਚਲੋ ਹਰਪ੍ਰੀਤ ਕੌਰ ਨੇ, ਉਹਨਾਂ ਤੇ ਪਤਾ ਨਹੀਂ ਉਹਨਾਂ ਨੇ ਕਿੰਨੇ ਯਤਨ ਕੀਤੇ ਹੋਣਗੇ, ਉਸ ਤੋਂ ਬਾਅਦ ਉਹਨਾਂ ਨੇ ਫੈਕਟਰੀ ਲਾਈ ਆ, ਤਾਂ ਹੀ ਅੱਜ ਮਿਸਾਲ ਬਣੇ ਨੇ। ਪਰ ਕਿੰਨੇ ਲੋਕ ਉਹ ਹੋਣੇ ਨੇ ਜਿਨ੍ਹਾਂ ਨੂੰ ਕਿਸੇ ਬੈਂਕ ਮੈਨੇਜਰ ਨੇ ਮੋੜਤਾ ਹੋਣਾ, ਲੋਨ ਨਹੀਂ ਦਿੱਤਾ ਹੋਣਾ। ਕਿੰਨੇ ਲੋਕ ਉਹ ਹੋਣੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਿਆ ਹੋਣਾ, ਸੋਝ ਹੀ ਨਹੀਂ ਆਈ ਹੋਣੀ ਕਿ ਅਸਲ ਥਾਂ ਕਿਹੜੀ ਜਿੱਥੇ ਸਾਰੀ ਜਿਹੜੀ ਰਾ ਮਟੀਰੀਅਲ ਆ ਉਹ ਮਿਲ ਸਕਦਾ ਆਸਾਨੀ ਦੇ ਨਾਲ। ਕਹਿਣ ਤੋਂ ਭਾਵ ਇਹ ਹੈ ਕਿ ਕੋਈ ਨਾ ਕੋਈ ਦਿੱਕਤ ਹਰ ਬੰਦੇ ਨੂੰ ਆਉਂਦੀ ਹੋਣੀ ਆ, ਪਰ ਜੇਕਰ ਸਰਕਾਰਾਂ ਚਾਹੁਣ ਤਾਂ ਇਸ ਪਾਸੇ ਲੋਕਾਂ ਨੂੰ ਲਿਆਂਦਾ ਜਾ ਸਕਦਾ। ਹਾਂ, ਜੇ ਆਪਾਂ ਕਹਿ ਦਈਏ ਸਾਰਾ ਪੰਜਾਬ ਹੀ ਬਾਇਓਮਾਸ ਪਲਾਂਟ ਦੇ ਨਾਲ ਭਰ ਲਓ, ਇਹ ਵੀ ਨਹੀਂ ਪੋਸੀਬਲ। ਆਪਾਂ ਨੂੰ ਪਤਾ ਹਰ ਇੱਕ ਚੀਜ਼ ਦੀ ਲਿਮਿਟ ਉੱਥੋਂ ਤੱਕ ਹੈ ਜਿੱਥੋਂ ਤੱਕ ਉਹਦੀ ਖਪਤ ਦੀ ਮੰਗ ਹੈ। ਜਦੋਂ ਉਹਦੀ ਖਪਤ ਘੱਟ ਗਈ, ਉਹਦੀ ਮੰਗ ਘੱਟ ਗਈ, ਤਾਂ ਫਿਰ ਜਿਵੇਂ ਸਾਡਾ ਝੋਨਾ ਰੁਲਦਾ ਫਿਰਦਾ, ਆਈਂ ਰੁਲਣਾ ਹਰੇਕ ਚੀਜ਼ ਨੇ, ਕਿਉਂਕਿ ਅੱਜ ਉਹਨਾਂ ਨੂੰ ਲੋੜ ਨਹੀਂ ਨਾ ਇਹਨਾਂ ਫਸਲਾਂ ਦੀ, ਘੱਟ ਲੋੜ ਹੈ, ਹੈਗੀ ਆ ਪਰ ਘੱਟ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਇਹ ਨਹੀਂ ਗਾ ਕਿ ਸਮਾਜ ਦੇ ਵਿੱਚ ਸਾਰਾ ਕੁਛ ਨਕਾਰਾਤਮਕ ਹੀ ਵਾਪਰ ਰਿਹਾ, ਚੰਗਾ ਵੀ ਵਾਪਰ ਰਿਹਾ। ਹਰ ਮੋਟੀਵੇਸ਼ਨਲ ਸਟੋਰੀ ਦੇ ਵਿੱਚੋਂ ਇੱਕੋ ਲੈਸਨ ਨਿਕਲਦਾ ਕਿ ਜੇਕਰ ਤੁਹਾਡੀ ਤਾਂਘ ਆ, ਤੁਹਾਡੇ 'ਚ ਸਿਰੜਾ ਸਿਦਕਾ, ਤੁਸੀਂ ਕੰਮ ਨੂੰ ਪੂਜਾ ਦੇ ਤੌਰ ਤੇ ਕਰਦੇ ਹੋ, ਤਾਂ ਉਹ ਇਹ ਹੋ ਹੀ ਨਹੀਂ ਸਕਦਾ ਕਿ ਉਹ ਕੰਮ ਕੋਈ ਵੀ ਹੈ ਭਾਵੇਂ। ਉਹਨਾਂ ਨੇ ਵੇਖ ਲਓ ਗੋਹਾ ਇਕੱਠਾ ਕਰਕੇ, ਲੱਕੜਾਂ ਇਕੱਠੀਆਂ ਕਰਕੇ, ਪਰਾਲੀ ਇਕੱਠੀ ਕਰਕੇ, ਗੰਨੇ ਦੀ ਮੈਲੀ ਇਕੱਠੀ ਕਰਕੇ, ਔਰ ਆਮ ਤੌਰ ਤੇ ਇਹ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਕਿਸੇ ਵਰਤੋਂ ਦੇ ਵਿੱਚ ਨਹੀਂ ਆਉਂਦੀਆਂ, ਜਿਹੜੀਆਂ ਨੂੰ ਆਪਾਂ ਇਹ ਸਮਝਦੇ ਹਾਂ ਕਿ ਤਾਂ ਵੇਸਟੇਜ ਹੈ। ਉਹ ਸਾਰੀਆਂ ਤੋਂ ਇਕੱਠੀਆਂ ਕਰਕੇ ਉਹਨਾਂ ਨੇ ਇੱਕ ਅਜਿਹਾ ਪ੍ਰੋਡਕਟ ਬਣਾਤਾ ਜਿਹੜਾ ਕਿ ਉਹਨਾਂ ਨੂੰ ₹4 ਲੱਖ ਪ੍ਰਤੀ ਮਹੀਨੇ ਦੀ ਆਮਦਨ ਦੇ ਰਿਹਾ, ਤੇ ਤਕਰੀਬਨ ਉਹ ਕਹਿੰਦੇ ਕਿ ਅਸੀਂ ਬਹੁਤ ਸਸਤਾ ਵੇਚਦੇ ਹਾਂ ਤਾਂ ਜੋ ਚਲੋ ਕਿਉਂਕਿ ਵਿਕੀ ਜਾਵੇ। ₹3.5 ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਉਹ ਵੇਚਦੇ ਨੇ, ਤੇ 12-13 ਗੱਡੀਆਂ ਉਹ ਮਹੀਨੇ ਦੇ ਵਿੱਚ ਵੇਚ ਦਿੰਦੇ ਨੇ।
ਅੱਜ ਵੀ ਪੰਜਾਬ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕਮੀ ਨਹੀਂ ਹੈ, ਬਸ਼ਰਤੇ ਇਹਨਾਂ ਦਾ ਹੁਨਰ ਪਛਾਣਨ ਦੀ ਲੋੜ ਹੈ। ਤੇ ਜਿਹੜੇ ਹੁਨਰਮੰਦ ਲੋਕ ਨੇ, ਜਿਹੜੇ ਸਕੀਮਾਂ ਘੜ ਰਹੇ ਨੇ, ਇੱਕ ਚੰਗੇ ਸਮੇਂ ਦੇ ਇੰਤਜ਼ਾਰ ਦੇ ਵਿੱਚ ਨੇ, ਉਹਨਾਂ ਨੂੰ ਜ਼ਰੂਰ ਹੱਥ ਪੱਲਾ ਮਾਰਨਾ ਚਾਹੀਦਾ ਹੈ। ਹਰਪ੍ਰੀਤ ਕੌਰ ਦੀ ਸਟੋਰੀ ਸਾਨੂੰ ਇਹਨਾਂ ਗੱਲਾਂ ਵੱਲ ਹੀ ਉਤਸ਼ਾਹਿਤ ਕਰਦੀ ਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਤੇ ਇਹਦੇ ਨਾਲ ਇੰਟਰਨੈਟ ਰੇਡੀਓ ਤੇ ਜਿਹੜੀ ਪੰਜਾਬੀ ਰੇਡੀਓ ਐਸੇ ਦੀ ਡੀਲ ਚੱਲ ਰਹੀ ਹੈ, ਅਮਰੀਕਾ ਭਰ ਦੇ ਵਿੱਚੋਂ 2 ਦਸੰਬਰ ਤੱਕ ਤੁਸੀਂ ਕਿਤੋਂ ਵੀ ਇੰਟਰਨੈਟ ਰੇਡੀਓ ਸੈੱਟ ਪੰਜਾਬੀ ਰੇਡੀਓ ਐਸੇ ਦਾ ਆਰਡਰ ਕਰਦੇ ਹੋ ਤਾਂ ਤੁਹਾਨੂੰ ਕੋਈ ਸ਼ਿਪਿੰਗ ਚਾਰਜਸ ਨਹੀਂ ਪੇ ਕਰਨੇ ਪੈਣਗੇ। ਤਾਂ ਇਹ ਬਿਲਕੁਲ ਫ੍ਰੀ ਆ, 2 ਦਸੰਬਰ ਤੱਕ ਆ। ਇੰਟਰਨੈਟ ਰੇਡੀਓ ਦੀ ਕਾਸਟ ਜ਼ਰੂਰ ਤੁਹਾਨੂੰ ਪੇ ਕਰਨੀ ਪੈਣੀ ਆ, ਪਰ ਉਹਦੇ ਨਾਲ ਜਿਹੜੇ ਸ਼ਿਪਿੰਗ ਚਾਰਜਸ ਪੈਂਦੇ ਨੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ, ਕਿਤੇ ਵੱਧ ਵੀ ਪੈਂਦੇ ਨੇ, ਕਿਤੇ 10 ਤੋਂ 15 $20 ਤੱਕ ਵੀ, ਤਾਂ ਉਹ ਜਿਹੜੀ ਇੱਕ ਅਮਾਊਂਟ ਹੈ ਚੰਗੀ ਚੁੱਕੀ ਤੁਸੀਂ ਬਚਾ ਸਕਦੇ ਹੋ। ਆਰਡਰ ਕਰਨ ਦੇ ਲਈ ਕਾਲ ਕਰੋ 408 272 5200 ਤੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।